अस्सलाम वालेकुम नाज़रीन, प्रोग्राम गुड़ी गल लतीफ़ चौधरी दे नाल मैं तुहाडा मेज़बान एहसन कामरे। नाज़रीन, इस वक्त पूरी दुनिया ਦੀਆਂ नज़रां पाकिस्तान उत्ते लगियां क्योंकि पाकिस्तान दे विच हो रही ने इस्लामाबाद टॉक्स और ਇਹ टॉक्स ਜਿਹੜੀਆਂ ਨੇ ਇਹ ईरान ਤੇ अमेरिका ਇਹਨਾਂ ਦੋਨਾਂ ਦੇ ਜਿਹੜੇ ਵਫੂਦ ਪਾਕਿस्तान ਆਣਗੇ ਉਹਨਾਂ ਦੇ ਦਰਮਿਆਨ ਨੇ और ਜਿਹੜੇ ईरान अमेरिका ਤੇ इसराइल ਦੀ ਜੰਗ ਹੈ ਉਹਦੀ ਮੁਸ਼ਕਿਲ ਜੰਗਬੰਦੀ ਦੇ ਹਵਾਲੇ ਨਾਲ ਇਹਦੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਹੁਣ ਖਬਰਾਂ ਵੀ ਆ ਰਹੀਆਂ ਨੇ ਕਿ अमेरिका की तरफों जो अमेरिका का वफद है वो जो उन्होंने नायब सदर ने वो अमेरिका तो रवाना हो गए ने पाकिस्तान आने लई और इस वफद शामिल ने अमेरिका के नायब सदर JD वैंस, उन्होंने स्टीव विटकॉफ तो जेरेड कुशनर। जो कि ईरान की तरफों जो वफद शामिल होंगे जो नुमाइंदगी करेंगे ईरान की वो उन्होंने स्पीकर जिन्हें ने पार्लीमेंट के मुहम्मद बाकर कालीबाफ तो उस तो बाद अब्बास अराक्ची उन्होंने वज़ीर खारजा ने वो शरीक होंगे। तो पाकिस्तान दे विच तैयारियां जिहड़ियां मुकम्मल ने। इस्लामाबाद जिहड़ा ओनू मतलब पूरी तरह तैयार कर लिया गया और सिक्योरिटी भी और हुण हुकूमत ने जिहड़ा ओहदा बकायदा एक प्रोमो जिहड़ा वो भी जारी करता इस्लामाबाद टॉक्स का। तो वक्त ज़ाया कीते बगैर ही चलने आ लतीफ़ चौधरी साहब वाल तो उन्होंने कोले पुछने आ कि की गुड़ियां गल्लां ने उन्होंने कोल इस्लामाबाद टॉक्स के हवाले नाल। जी चौधरी साहब अस्सलाम वालेकुम। वालेकुम सलाम जी, की हाल चाल है? ठीक ठाक, ठीक ठाक, फर्स्ट क्लास। तो फिर तुसीं देखिया जिहड़ा PTV दा जारी कीता प्रोमो बड़ा मैं तो कहना जी उतराना है ते अगे जी विजुअल्स ने वो तो एक अच्छे ने, ठीक जज्बा जरा जी और जज्बा लगदा भी है। देखो कि एडा वड्डा इवेंट जिहड़ा है वो पाकिस्तान दे विच हो रहा है तो ਇਹਦੇ ਚ ਆਲ ਪਾਕਿਸਤਾਨੀ मतलब कि ਉਹਨਾਂ ਨੂੰ ਇੱਕ ਪ੍ਰਾਊਡ ਤੇ ਫੀਲ ਹੋ ਰਿਹਾ ਹੈ। ਬਿਲਕੁਲ, ਕਿਉਂਕਿ ਮੈਨੂੰ ਜਿੰਨੇ ਵੀ ਲੋਕ ਮਿਲੇ ਨੇ ਨਾ, ਮੈਂ ਕਹਾਂ ਤੁਹਾਨੂੰ ਗੱਲ ਦੱਸਾਂ, ਬਹੁਤ ਸਾਰੇ ਲੋਕ ਮਿਲੇ ਨੇ ਮੈਨੂੰ। ਇਹ ਅੱਗੇ ਵੀ ਮੈਂ ਇਹ ਗੱਲ ਕਰ ਚੁੱਕਿਆ ਹਾਂ ਕਿ ਪਾਕਿਸਤਾਨ ਦੇ ਅੰਦਰ ਇੱਕ ਇਹ ਮੇਰੇ ਫਸਟ ਟਾਈਮ ਇਹ ਦੇਖਣ ਦੇ ਵਿੱਚ ਆਇਆ ਕੁਛ ਮੈਨੂੰ ਯਾਦ ਹੈ ਕੁਛ ਜਿਸ ਵਕਤ ਮੈਨੂੰ ਹੋਸ਼ ਸੀ ਜਿਸ ਵੇਲੇ ਪਾਕਿਸਤਾਨ ਦੇ ਵਿੱਚ ਦੂਸਰੀ ਇਸਲਾਮੀ ਮਮਾਲਕ ਦੀ ਸਰਬਰਾਹ ਕਾਨਫਰੰਸ ਹੋਈ ਸੀ। ਉਸ ਵਕਤ ਵੀ ਪਾਕਿਸਤਾਨ ਦੇ ਸ਼ਹਿਰੀ ਜਿਹੜੇ ਸਨ ਇਹ ਬੜੇ ਆਪਣੇ ਆਪ ਨੂੰ ਨਾ ਇੱਕ ਪ੍ਰਾਊਡ ਫੀਲ ਕੀਤਾ ਸੀ ਉਸ ਵੇਲੇ ਕਿਉਂਕਿ ਪੂਰੀ ਦੁਨੀਆ ਦੇ ਇਸਲਾਮਿਕ ਮੁਲਕਾਂ ਦੇ ਉੱਥੇ ਲੋਕ ਆ ਰਹੇ ਸਨ ਤੇ ਉਹ ਇੱਕ ਹੈਪੀਨੈਸ ਦਾ ਸਮਾਂ ਸੀ ਉਸ ਵੇਲੇ। ਤੇ ਲੇਕਿਨ ਗੋ ਹੁਣ ਉਸ ਤਰ੍ਹਾਂ ਹੈਪੀਨੈਸ ਨਹੀਂ ਹੈ ਕਿਉਂਕਿ ਇੱਕ ਬੜੇ ਸੰਗੀਨ ਇਸ਼ੂ ਦੇ ਉੱਤੇ ਔਰ ਬੜੀ ਇੱਕ ਵਾਰ ਦੇ ਇਸ਼ੂ ਦੇ ਉੱਤੇ ਇਸ ਪਾਕਿਸਤਾਨ ਦੇ ਵਿੱਚ ਆ ਰਹੀ ਹੈ। ਤੇ ਲੇਕਿਨ ਲੋਕਾਂ ਦੇ ਵਿੱਚ ਪ੍ਰਾਊਡ ਫੀਲ ਇਸ ਵਾਸਤੇ ਹੋਇਆ ਕਿ ਅਸੀਂ ਗੁਜ਼ਸ਼ਤਾ 25-30 ਸਾਲ ਤੋਂ ਮੈਂ ਇਹ ਸਮਝ ਰਿਹਾ ਹਾਂ ਪਾਕਿਸਤਾਨ ਦੇ ਉੱਤੇ ਇੱਕ ਸਟਿਗਮਾ ਸੀ, ਇੰਟਰਨੈਸ਼ਨਲੀ ਲਾ ਰਹੇ ਸਨ ਇੱਕ ਟੈਰਰਿਸਟ ਸਟੇਟ ਹੋਣ ਦਾ ਕਿ ਜੀ ਅਤੇ ਜਿਹੜੇ ਖਾਸ ਤੌਰ ਤੇ ਇੰਡੀਆ ਸਾਡੇ ਦੇ ਉੱਤੇ ਲਾ ਰਿਹਾ ਸੀ ਔਰ ਵੈਸਟ ਦੇ ਮੀਡੀਆ ਦੀ ਤਰਫੋਂ ਵੀ ਇਹ ਚੀਜ਼ਾਂ ਆ ਰਹੀਆਂ ਸਨ। ਇੰਡੀਆ ਨੇ ਅਰਬਾਂ ਡਾਲਰ ਖਰਚ ਕੀਤੇ ਲੌਬਿੰਗ ਵਾਸਤੇ ਕੀਤੀ ਹੈ ਔਰ ਫਿਰ ਜਿਹੜੇ ਅਫਗਾਨਿਸਤਾਨ ਦੇ ਜਿਹੜੇ ਲੋਕ ਸਨ ਮੀਡੀਆ ਸੀ ਔਰ ਉਹਨਾਂ ਦੇ ਦੇਖੋ ਇੱਕ ਤੇ ਅਸੀਂ ਟੈਰਰਿਸਟਾਂ ਨੂੰ ਗੱਲ ਕਰ ਰਹੇ ਹਾਂ ਨਾ, ਟੈਰਰਿਸਟ ਹੁੰਦਾ ਤੇ ਲੇਕਿਨ ਜਿਹੜੇ ਅਫਗਾਨਿਸਤਾਨ ਦੀ ਅਸ਼ਰਾਫੀਆ ਦੇ ਉਹ ਲੋਕ ਜਿਹੜੇ ਅਮਰੀਕਾ ਦੇ ਅੰਦਰ ਔਰ ਵੈਸਟ ਦੇ ਅੰਦਰ ਬੜੀ ਪੁਰਸਾਇਸ਼ ਲਾਈਫ ਗੁਜ਼ਾਰ ਰਹੇ ਨੇ ਔਰ ਜਿਨ੍ਹਾਂ ਦੇ ਵਿੱਚ ਜ਼ਲਮੇ ਖਲੀਲਜ਼ਾਦ ਦੇ ਵਰਗੇ ਲੋਕ ਜਿਹੜੇ ਅਮਰੀਕਨ ਸਟੈਬਲਿਸ਼ਮੈਂਟ ਦੇ ਅੰਦਰ ਵੀ ਬੈਠ ਗਏ ਜਾ ਕੇ ਔਰ ਉਹਨਾਂ ਨੇ ਆਪਣਾ ਅਸਰ ਰਸੂਖ ਵੀ ਬਣਾਇਆ ਤੇ ਉਹ ਪਾਕਿਸਤਾਨ ਦੇ ਖਿਲਾਫ ਇੱਕ ਮਾਈਂਡ ਸੈਟ ਲੈ ਕੇ ਕਰਦੇ ਸਨ ਔਰ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਜਿੰਨੇ ਵੀ ਮਸਾਇਲ ਸਨ ਉਹਨਾਂ ਦੇ ਉੱਤੇ ਆਪਣੀ ਗਲਤੀਆਂ ਤਸਲੀਮ ਕਰਨ ਦੀ ਬਜਾਏ ਆਪਣੀਆਂ ਨਾਕਾਮੀਆਂ ਤਸਲੀਮ ਕਰਨ ਦੇ ਬਜਾਏ ਆਪਣੀ ਆਕਬਤ ਨਾ ਅੰਦੇਸ਼ਾਨਾ ਪਾਲਿਸੀਆਂ ਨੂੰ ਤਸਲੀਮ ਕਰਨ ਦੀ ਬਜਾਏ ਉਹ ਪਾਕਿਸਤਾਨ ਨੂੰ ਮੋੜ ਦੇ ਇਲਜ਼ਾਮ ਠਹਿਰਾਉਂਦੇ ਸਨ ਔਰ ਖੁਦ ਨੂੰ ਮਜ਼ਲੂਮ ਇੱਕ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਠੀਕ ਹੈ, ਔਰ ਪਾਕਿਸਤਾਨ ਦੇ ਅੰਦਰ ਬੈਠਦੇ ਸਨ, ਪਾਕਿਸਤਾਨ ਦਾ ਖਾਂਦੇ ਸਨ ਔਰ ਫਿਰ ਉਹਦੇ ਨਾਲ ਜਿਹੜੇ ਕੁਝ ਪਾਕਿਸਤਾਨੀ ਬੰਦੇ ਸਨ ਪਾਕਿਸਤਾਨ ਦੇ ਅੰਦਰ ਬੜੇ ਸਿਸਟਮ ਦੇ ਅੰਦਰ ਜਿਹੜੇ ਪਾਕਿਸਤਾਨ ਦੇ ਸਿਸਟਮ ਨੂੰ ਹੋਲਡ ਕਰਨ ਵਾਲੇ ਲੋਕ ਵੀ ਐਸੇ ਆ ਗਏ ਜਿਨ੍ਹਾਂ ਨੇ ਅਗੇਂਸਟ ਪਾਕਿਸਤਾਨ ਦੇ ਇੰਟਰਸਟ ਯਾਨੀ ਪਾਕਿਸਤਾਨ ਦੇ ਇੰਟਰਸਟ ਤੋਂ ਮੁਰਾਦ ਮੇਰੀ ਹੈਗੀ ਹੈ ਕਿ ਜਿਹੜਾ ਵਿਦਿਨ ਦੀ ਬਾਉਂਡਰੀਜ਼ ਆਫ ਪਾਕਿਸਤਾਨ ਇੱਕ ਸਟੇਟ ਦੇ ਅੰਦਰ 25 ਕਰੋੜ ਅੱਜ ਲੋਕ ਰਹਿ ਰਹੇ ਹਨ ਬੱਚੇ ਬੁੱਢੇ ਸਮੇਤ ਇਹਨਾਂ ਦੇ ਕਲੈਕਟਿਵ ਇੰਟਰਸਟ ਇੱਕ ਸਮਥਿੰਗ ਡਿਫਰੈਂਟ ਹੁੰਦੇ ਨੇ ਤੇ ਜਿਹੜੇ ਇੱਕ ਅਸ਼ਰਾਫੀਆ ਦੇ ਕੁਝ ਲੋਕਾਂ ਦੇ ਇੰਟਰਸਟ ਉਹ ਇੱਕ ਅਲੱਗ ਹੁੰਦੇ ਨੇ ਤੇ ਇੱਕ ਐਸਾ ਬਾਅਸਰ ਹੋ ਗਿਆ ਤਬਕਾ ਕੋਲਡ ਵਾਰ ਪਾਲਿਸੀ ਕੋਲਡ ਵਾਰ ਮੈਂਟੈਲਿਟੀ ਦੇ ਵਜ੍ਹਾ ਦੇ ਨਾਲ ਜਿਨ੍ਹਾਂ ਨੇ ਪਾਕਿਸਤਾਨ ਦੀ ਆਵਾਮ ਦੇ ਕਲੈਕਟਿਵ ਇੰਟਰਸਟ ਦੇ ਖਿਲਾਫ ਜਾਂਦਿਆਂ ਆ ਪਾਕਿਸਤਾਨ ਦੇ ਉੱਤੇ ਦਹਿਸ਼ਤਗਰਦੀ ਦੇ ਇਲਜ਼ਾਮਾਤ ਲਾਣੇ ਸ਼ੁਰੂ ਕਰਤੇ ਤੇ ਪਾਕਿਸਤਾਨ ਦੇ ਆਵਾਮ ਆਪਣੇ ਆਪ ਨੂੰ ਬੜਾ
ਪਜ਼ਮਰਦਾ ਜਿਹਾ ਤੇ ਇੱਕ ਮਤਲਬ ਕਿ ਨਾ ਆਪਣੇ ਆਪ ਨੂੰ ਮੁਜਰਮ ਸਮਝਣਾ ਔਰ ਆਪਣੇ ਆਪ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਅਪਰੋਚ ਇਹ ਰਹੀ ਸੀ। ਲੇਕਿਨ ਹੁਣ ਤੇ ਜੋ ਸਭ ਅੱਜ ਸਾਨੂੰ ਇਹ ਚੀਜ਼ ਉਹ ਸਾਡਾ ਸਾਰਾ ਨਫਸੀਆਤ ਦੀ ਦਬਾਅ ਉਹ ਸਾਰਾ ਸ਼ੈਟਰਡ ਹੋ ਗਿਆ। ਅੱਜ ਤੁਸੀਂ ਕਿਸੇ ਦੁਕਾਨਦਾਰ ਕੋਲ ਚਲੇ ਜਾਓ, ਕਿਸੇ ਜਗ੍ਹਾ ਤੇ ਉੱਤੇ ਚਲੇ ਜਾਓ, ਕਿਸੇ ਮਜ਼ਾਕਰੇ ਦੇ ਵਿੱਚ ਚਲੇ ਜਾਓ ਤੇ ਅੱਜ ਤੁਹਾਨੂੰ ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਫੀਲ ਹੋ ਰਿਹਾ ਹੈ ਕਿ ਨਹੀਂ, ਪਾਕਿਸਤਾਨ ਇੱਕ ਮੁਲਕ ਸਟੇਟ ਤੇ ਹੈ ਹੀ ਹੈ ਵੇ, ਲੇਕਿਨ ਇੱਕ ਐਸੀ ਸਟੇਟ ਹੈਗੀ ਹੈ ਜਿਹੜੀ ਇੰਟਰਨੈਸ਼ਨਲ ਡਿਪਲੋਮੇਸੀ ਦੇ ਅੰਦਰ ਇੱਕ ਆਪਣਾ ਰੋਲ ਰੱਖਦੀ ਹੈ, ਇੱਕ ਆਪਣਾ ਵੇਟੇਜ ਰੱਖਦੀ ਹੈ। ਬਲਕਿ ਹੁਣ ਤੇ ਜੋ ਸਭ ਅਗਰ ਅਸੀਂ ਇਹ ਕਹੀਏ ਤਾਂ ਗਲਤ ਨਹੀਂ ਹੋਏਗਾ ਕਿ ਸਿਰਫ ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆ ਦੇ ਮਮਾਲਿਕ ਦੇ ਅੰਦਰੋਂ ਵੀ ਜਿਹੜੀ ਆਵਾਜ਼ ਆ ਰਹੀ ਹੈ ਉਹ ਕਹਿੰਦੇ ਹਰ ਦਿਲ ਦੀ ਆਵਾਜ਼ ਪਾਕਿਸਤਾਨ ਜ਼ਿੰਦਾਬਾਦ। ਤੁਸੀਂ ਇਹ ਦੇਖੋ ਕਿ ਇਹੋ ਜੀ ਜੰਗ ਵਿੱਚ ਜਿਹਦੇ ਤੁਸੀਂ ਜੰਗ ਨੂੰ ਮੈਂ ਅੱਗੇ ਵੀ ਇਹ ਗੱਲ ਕਰ ਰਿਹਾ ਸੀ ਕਿ ਇਹ ਜੰਗ ਦੋ ਮੁਲਕਾਂ ਦੇ ਦਰਮਿਆਨ ਨਹੀਂ ਸੀ ਇਹ ਦੋ ਬਲਾਕਸ ਇੱਕ ਦੂਸਰੇ ਨਾਲ ਲੜ ਰਹੇ ਸਨ, ਕਿਉਂਕਿ ਰਸ਼ੀਆ ਚਾਈਨਾ ਇਹ ਸਪੋਰਟ ਕਰ ਰਹੇ ਸਨ, ਸ਼ਮਾਲੀ ਕੋਰੀਆ ਵੀ ਉਹ ਕਰ ਰਿਹਾ ਸੀ ਸਪੋਰਟ, ਦੂਸਰੀ ਤਰਫ ਅਮਰੀਕਾ ਸੀ, ਯੂਰਪੀ ਯੂਨੀਅਨ ਦੀ ਇੱਕ ਆਪਣੀ ਪਾਲਿਸੀ ਸੀ ਔਰ ਬ੍ਰਿਟਨ ਦੀ ਇੱਕ ਆਪਣੀ ਪਾਲਿਸੀ ਸੀ ਤੇ ਗਲਫ ਵਿੱਚ ਨਾਲ ਉਹ ਮੁਲਕ ਸਾਰੇ ਇਨਵੋਲਵ ਸਨ ਤੇ ਇਹਦਾ ਦਾਇਰਾ ਬਹੁਤ ਵਸੀਹ ਸੀ ਔਰ ਇਹਦੇ ਡੈਮੇਜਸ ਬਹੁਤ ਜ਼ਿਆਦਾ ਸਨ ਔਰ ਉਹ ਤੁਹਾਨੂੰ ਫੀਲ ਵੀ ਹੋਏ ਕਿ ਆਇਲ ਦੀ ਪ੍ਰਾਈਸਿਸ ਕਿੱਥੇ ਗਈਆਂ, ਉਹਦੇ ਨਾਲ ਪੂਰੇ ਮੁਲਕਾਂ ਦੇ ਵਿੱਚ ਮਹਿੰਗਾਈ ਕਿਸ ਤਰੀਕੇ ਦੇ ਨਾਲ ਉਹਦੇ ਚ ਇਜ਼ਾਫਾ ਔਰ ਖਦਸ਼ਾਤ ਸਨ ਕਿ ਅੱਗੇ ਹੋਏ ਇਹ ਸਾਰੀਆਂ ਤਾਂ ਹੁਣ ਮੈਂ ਤਾਂ ਇਸਲਾਮਾਬਾਦ ਹੀ ਆਈ ਅਸੀਂ ਜ਼ਰਾ, ਅਸੀਂ ਇਸਲਾਮਾਬਾਦ ਵੀ ਆਉਣ ਲੱਗਾ। ਦੱਸੋ ਤੁਸੀਂ ਹੁਣ ਦੱਸੋ ਕਿ ਜਿਹੜੇ ਇਸਲਾਮਾਬਾਦ ਟਾਕਸ ਹੋਣ ਜਾ ਰਹੀਆਂ ਨੇ ਇਹਦੇ ਚ ਇੱਕ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਉਹ ਤਾਂ ਹੈ ਇੱਕ ਮਿਸਟਰਸਟ ईरान की तरफों भी ऐसा, मतलब कि ईरान अमेरिका जिहड़ा वे उन्हें पहले भी मुज़ाकरात के दरमियान हमला किया सी, फिर इसराइल की तरफों जिहड़े हमले होए वो भी ने, तो यह जिहड़ा ट्रस्ट पैदा किस तरह होएगा ते किन शराइत ते तुहानूं लगदा कि कंसेंसस होएगा? देखो जिहड़ी तुसीं मिसट्रस्ट की गल कीती है ना, मिसट्रस्ट है सी ते लड़ाई हुई है, ਇਹ ਤੇ ਗੱਲ ਜਿਹੜੀ ਹੈ ਨਾ ਇਹ ਤੇ ਇਸ਼ੂ ਹੀ ਨਹੀਂ ਹੈਗਾ। ਹੁਣ ਸਵਾਲ ਹੈ ਇਸ਼ੂ ਇਸ ਤਰ੍ਹਾਂ ਹੈ ਨਾ ਜੋ ਸਾਹਿਬ ਕਿ ਉਹ ਫਿਰ ਮੁਜ਼ਾਕਰਾਤ ਕਾਮਯਾਬ ਹੋਦੇ ਹੋਣਗੇ ਤਾਂ ਟਰਸਟ ਪੈਦਾ ਹੋਵੇ, ਤੇ ਟਰਸਟ ਕਿਸ ਤਰ੍ਹਾਂ ਪੈਦਾ ਹੋਵੇਗਾ? ਇਧਰ ਹੀ ਆਵਾਂਗਾ ਮੈਂ ਗੱਲ ਨੂੰ। ਉਹ ਇੰਜ ਕਿ ਦੋ ਜਿਹੜੀਆਂ ਮੁਤਹਾਰਬ ਕੂਵਤਾਂ ਨੇ ਉਹਨਾਂ ਦੇ ਦਰਮਿਆਨ ਤੇ ਮਿਸਟਰਸਟ ਹੈ ਵੇ, ਸਟਿਲ ਹੈ ਵੇ ਜੀ। ਉਹ ਤੇ ਗੱਲ ਦੋਵੇਂ ਇੱਕ ਦੂਸਰੇ ਦੇ ਨਾਲ ਤੇ ਐਟ ਵਾਰ ਨੇ, ਤੁਸੀਂ ਬਿਆਨਾਤ ਵੀ ਦੇਖ ਰਹੇ ਹੋ ਜੀ। ਐਸੇ ਲਈ ਤਾਂ ਜੋ ਸਭ ਪੁੱਛਣਾ ਦਾ ਖਾਮੇਨਾਈ ਸਾਹਿਬ ਦੇ ਜਿਹੜੇ ਬਿਆਨਾਤ ਆਏ ਨੇ ਕਿ ਜੀ ਅਸੀਂ ਆਪਣੇ ਸ਼ਹੀਦ ਰਹਿਬਰ ਦਾ ਬਦਲਾ ਲੈਣਾ ਹੈ ਤੇ ਅਸੀਂ ਉਹ ਚੀਜ਼ਾਂ ਅਸੀਂ ਕਰਾਂਗੇ, ਤੇ ਫਿਰ ਜਿਹੜੇ ਵਿੱਚ ਹਜੇ ਇੱਕ ਦੂਸਰੇ ਦੇ ਉੱਤੇ ਅਟੈਕ ਵੀ ਹੋ ਰਹੇ ਨੇ ਔਰ ਦੂਸਰੀ ਤਰਫ ਅਮਰੀਕਨ ਪ੍ਰੈਜ਼ੀਡੈਂਟ ਦੀ ਤਰਫੋਂ ਵੀ ਆਏ ਨੇ ਕਿ ਅਸੀਂ ਆਪਣੀਆਂ ਫੌਜਾਂ ਉਸੇ ਤਰ੍ਹਾਂ ਹੀ ਤਿਆਰੀ ਦੀ ਹਾਲਤ ਵਿੱਚ ਮੌਜੂਦ ਨੇ ਤਾਂ ਕਿ ਅਗਰ ਕੋਈ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਤੇ ਅਸੀਂ ਫੌਰੀ ਐਕਸ਼ਨ ਵੀ ਕਰ ਸਕੀਏ। ਯਾਨੀ ਉਹ ਦੋਨਾਂ ਦੇ ਦਰਮਿਆਨ ਦੋਨੋਂ ਇੱਕ ਦੂਸਰੇ ਦੇ ਨਾਲ ਉਹਨਾਂ ਨੇ ਕਮਾਨਾਂ ਖਿੱਚੀਆਂ ਆਈਆਂ ਨੇ, ਗੰਨਾਂ ਦੇ ਨਿਸ਼ਾਨੇ ਲਏ ਹੋਏ ਨੇ, ਤਿਆਰੇ ਆਪਣੀਆਂ ਟੈਂਕੀਆਂ ਫੁੱਲ ਕਰਾ ਕੇ ਉਹ ਬੈਠੇ ਹੋਏ ਨੇ, ਮਿਜ਼ਾਈਲ ਲੱਗੇ ਹੋਏ ਨੇ ਤੇ ਸਿਰਫ ਟ੍ਰਿਗਰ ਦਬਾਣੇ ਨੇ। ਇਹ ਤਾਂ ਮਿਸਟਰਸਟ। ਹੁਣ ਗੱਲ ਹੈ ਵੇ ਕਿ ਇਹ ਜਿਹੜਾ ਮਿਸਟਰਸਟ ਹੈ ਇਹਨੂੰ ਬਦਲਣਾ ਟਰਸਟ ਦੇ ਅੰਦਰ ਜੀ, ਉਹਦੇ ਵਿੱਚ ਉਹ ਪਾਕਿਸਤਾਨ ਹੈ। ਅੱਲਾਹ ਤਾਲਾ ਨੇ ਪਾਕਿਸਤਾਨ ਨੂੰ ਇੱਕ ਐਸਾ ਮੌਕਾ ਦਿੱਤਾ ਹੈ ਕਿ ਪਾਕਿਸਤਾਨ ਦੇ ਉੱਤੇ ਦੋਨੋਂ ਕੁਵਤਾਂ ਆਪਣਾ ਇਤਮਾਦ ਕਰਦੀਆਂ ਨੇ। ਯਾਨੀ ਇੱਕ ਜਿਹੜਾ ਟਰਸਟ ਦਾ ਸਿੰਬਲ ਹੈਗਾ, ਦੀ ਲਾਈਟ ਆਫ ਟਰਸਟ ਹੈਗੀ, ਉਹ ਪਾਕਿਸਤਾਨ ਹੈਗਾ। ਠੀਕ ਹੈ, ਯਾਨੀ ਉਹ ਦੋਨੋਂ ਉੱਥੇ ਆਏ ਨੇ, ਦੋਨੋਂ ਕੁਵਤਾਂ ਨੂੰ ਚਲੋ ਪਾਕਿਸਤਾਨ ਇਕੱਠੇ ਤੇ ਬਿਠਾਤਾ। ਜ਼ਮਾਨਤ ਵੀ ਪਾਕਿਸਤਾਨ ਦੇਵੇਗਾ? ਨਹੀਂ, ਤੁਸੀਂ ਇਹ ਤੇ ਹਜੇ ਟਾਕਸ ਹੋਣਗੀਆਂ ਨਾ, ਫਿਲਹਾਲ ਤੇ ਪਹਿਲੇ ਉਹ ਬੈਠਣਗੇ ਜਿਸਲੇ ਦੇਖੋ ਗੱਲ ਪਤਾ ਕੀ ਹੈ ਕਿ ਜਿਹੜੀਆਂ ਦੋ ਮੂੰਹ ਜ਼ੋਰ ਕੁਵਤਾਂ ਹੁੰਦੀਆਂ ਨੇ, ਦੋਵੇਂ ਮੂੰਹ ਜ਼ੋਰ ਸਨ ਨਾ। ईरान भी तो किसी की नहीं सी मानता पे, देखो जी ईरान ने तो किसी की गल नहीं मनी, सारे ईवन इस्लामिक मुल्क भी उन्होंने जी अग्रैसिव पॉलिसी सी, जी प्रॉक्सीज दे नाल लड़न की पॉलिसी सी, वो ईरानी रजीम की पॉलिसी ते सारे मुस्लिम मुल्क भी उन्होंने हक च नहीं सन हैगे, ठीक है ना, सिवाय एक दो तो इलावा तो उन्होंने नाल नहीं सी कोई भी हैगा, ते ना ही वैसटर्न पॉलिसीज उन्होंने नाल सन, ना अमरीका से ना इंज ही अमरीका का जिहड़ा ईरान ਦੇ ਨਾਲ ਇੱਕ ਬਿਹੇਵੀਅਰ ਸੀ ਜਾਂ ਜੰਗ ਦਾ ਜਿਹੜਾ ਮਾਹੌਲ ਸੀ ਉਹਦੇ ਨਾਲ ਵੀ ਦੁਨੀਆ ਨਹੀਂ ਸੀ ਹੈ। ਦੋਨੋਂ ਮੂੰਹ ਜ਼ੋਰ ਸਨ ਤੇ ਆਪਸ ਵਿੱਚ ਉਹ ਲੜ ਪਏ ਨਾ। ਹੁਣ ਦੋਨਾਂ ਨੂੰ ਦੰਦ ਥੋੜੇ ਥੋੜੇ ਟੁੱਟੇ ਨੇ ਤੇ ਉਹਨਾਂ ਦਾ ਜ਼ੋਰ ਤੇ ਇਹਦੇ ਚ ਅਮਰੀਕਾ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਉਹ ਈਰਾਨ ਤੇ ਮੁਜ਼ਾਕਰਾਤ ਦੀ ਜੋ ਚੀਜ਼ਾਂ ਚੱਲ ਰਹੀਆਂ ਸੀ, ਜਿਹੜਾ ਅਮਰੀਕਾ ਨਾਲ ਮੁਆਹਿਦਾ ਵੀ ਪਹਿਲੇ ਹੋਇਆ ਸੀ ਉਹਦੀ ਤੋਂ ਪਾਸਦਾਰੀ ਕਰ ਰਿਹਾ ਸੀ ਤੇ ਹਮਲਾ ਤੇ
ਅਮਰੀਕਾ ਨੇ ਕੀਤਾ ਬ੍ਰੀਚ ਤੋਂ ਹੀ ਕਵਾਂਗੇ ਨਾ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਪੂਰੀ ਜਿਹੜੀ ਓਵਰਆਲ ਉਹਨਾਂ ਦੀ 40 ਸਾਲ ਪੁਰਾਣੀ ਹਾਂਜੀ ਅਸੀਂ ਤੇ ਉਹਨੂੰ ਜਰਾ ਨੈਰੋ ਡਾਊਨ ਕਰ ਰਹੇ ਹਾਂ ਤਾਂ ਕਿ ਅਸੀਂ ਇਵੈਂਟ ਦੀ ਗੱਲ ਜੀ ਕਿਉਂਕਿ ਉਸ ਇਵੈਂਟ ਤੋਂ ਬਾਅਦ ਹੀ ਬੈਠ ਰਹੇ ਨਾ ਮੁਜ਼ਾਕਰਾਤ ਲਈ ਉਹਦੇ ਦੌਰਾਨ ਹੋਇਆ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਕਿਆ ਇਹਦਾ ਕੋਈ ਰਿਜ਼ਲਟ ਨਿਕਲੇਗਾ। ਇਹਦੀ ਕੱਲ ਵੀ ਗੱਲ ਕੀਤੀ ਸੀ ਕਿ ਖੁਸ਼ਗੁਮਾਨੀ ਦਾ ਤਕਾਜ਼ਾ ਇਹੋ ਹੀ ਹੈਗਾ ਕਿ ਇੱਕ ਅੱਛੇ ਦੀ ਉਮੀਦ ਰੱਖੀ ਜਾਏ। ਬਿਲਕੁਲ। ਤੇ ਇਹ ਵੀ ਗੱਲ ਕੀਤੀ ਸੀ ਮੈਂ ਕਿ ਬਹੁਤ ਸਾਰੀਆਂ ਕੁਵਤਾਂ ਜਿਹੜੀਆਂ ਨੇ ਉਹ ਚਾਹਣਗੀਆਂ ਕਿ ਕੋਈ ਨਾ ਕੋਈ ਰੁਕਾਵਟ ਪਵੇ। ਮੈਂ ਇਹ ਵੀ ਗੱਲ ਕੀਤੀ ਸੀ ਕਿ ਈਰਾਨ ਦੇ ਅੰਦਰ ਵੀ ਇੱਕ ਪਾਵਰ ਸਟਰਗਲ ਹੋ ਰਹੀ ਹੈ। ਉੱਥੇ ਵੀ ਜੰਗ ਦਾ ਕ੍ਰੈਡਿਟ ਲੈਣ ਵਾਸਤੇ ਵੀ ਇੱਕ ਗਰੁੱਪ ਤੇ ਕਹਿੰਦਾ ਕਿ ਮੈਂ ਕ੍ਰੈਡਿਟ ਲਵਾਂ, ਦੂਸਰਾ ਗਰੁੱਪ ਜਿਹੜਾ ਉਹ ਜੰਗ ਦੇ ਨਾਲ ਉਹ ਚਾਹ ਰਿਹਾ ਕਿ ਵੀ ਜੰਗ ਜਾਰੀ ਰਵੇ, ਜਿਹਦਾ ਸਟੇਕ ਜਿਹੜਾ ਉਹ ਸਵਾਏ ਜੰਗ ਤੋਂ ਕੋਈ ਕੁਛ ਨਹੀਂ ਹੈਗਾ। ਤੇ ਇਸੇ ਤਰ੍ਹਾਂ ਹੀ ਅਮਰੀਕਾ ਦੇ ਅੰਦਰ ਵੀ ਇੱਕ ਗਰੁੱਪ ਜਿਹੜਾ ਉਹ ਜੰਗ ਦਾ ਹਾਮੀ ਹੈ ਕਿ ਇਹਨੂੰ ਮੰਤਕੀ ਅੰਜਾਮ ਤੱਕ ਪਹੁੰਚਾਇਆ ਜਾਏ। ਮੰਤਕੀ ਅੰਜਾਮ ਉਹਨਾਂ ਦੀ ਨਜ਼ਰ ਦੇ ਵਿੱਚ ਹੈਗਾ ਕਿ ਉੱਥੇ ਰਜੀਮ ਚੇਂਜ ਕਰਕੇ ਤੇ ਦੂਸਰੀ ਆਪਣੇ ਮਨਪਸੰਦ ਜਿਹੜੀ ਗਵਰਨਮੈਂਟ ਹੈ ਉਹਨੂੰ ਇਕਤਦਾਰ ਦਵਾ ਕੇ ਉਸ ਤੋਂ ਬਾਅਦ ਕੀਤਾ ਜਾਵੇ। ਤੇ ਲੇਕਿਨ ਹੁਣ ਵਿੱਚ ਬੈਠੇ ਨੇ, ਇਹਦਾ ਮਤਲਬ ਹੈਗਾ ਕਿ ਅਮਰੀਕਾ ਦੇ ਜਿਹੜੇ ਪਾਲਿਸੀ ਸਾਜ਼ ਨੇ ਉਹਨਾਂ ਨੇ ਵੀ ਸੂਰਤ ਹਾਲ ਦਾ ਮੱਦੇਨਜ਼ਰ ਰੱਖਿਆ, ਦੇਖਿਆ ਕਿ ਦਾਇਰਾ ਇਹਦਾ ਫੈਲੇਗਾ ਤੇ ਇਹਦੇ ਨੁਕਸਾਨਾਤ ਵੱਧ ਸਕਦੇ ਨੇ। ਜੀ ਈਰਾਨ ਵਾਲਿਆਂ ਨੂੰ ਵੀ ਪਤਾ ਚੱਲਿਆ ਕਿ ਹਲਾਕਤਾਂ ਬਹੁਤ ਹੋ ਗਈਆਂ ਨੇ, ਨੁਕਸਾਨ ਬਹੁਤ ਹੋ ਗਿਆ, ਕਿਆਦਤ ਜਿਹੜੀ ਉਹਨਾਂ ਦੀ ਸ਼ਹਾਦਤਾਂ ਹੋ ਗਈਆਂ ਨੇ ਰਸਤੇ ਦੇ ਔਰ ਮੁਸਲਸਲ ਹੋ ਰਹੀਆਂ ਨੇ। ਤੁਸੀਂ ਇਹ ਵੀ ਤਾਂ ਮੱਦੇਨਜ਼ਰ ਰੱਖੋ ਨਾ ਕਿ ਈਰਾਨ ਦੇ ਅੰਦਰ ਜਿਹੜੀ ਟੌਪ ਲੈਵਲ ਦੀ ਕਿਆਦਤ ਹੈਗੀ ਹੈ ਉਹਨਾਂ ਦੇ ਜਿਹੜੇ ਉਹ ਸੈਕੰਡ ਟੀਅਰ ਦੇ ਵੀ ਲੋਕ ਜਿਹੜੇ ਨੇ ਨਾ ਉਹ ਵੀ ਆਹਿਸਤਾ ਆਹਿਸਤਾ ਇਸ ਜੰਗ ਦਾ ਸ਼ਿਕਾਰ ਹੋ ਰਹੇ ਨੇ। ਤੇ ਅਲਟੀਮੇਟ ਉਹਦਾ ਰਿਜ਼ਲਟ ਕੀ ਨਿਕਲੇਗਾ? ਕਿਸੇ ਦੀ ਜੰਗ ਦਾ ਹਿੱਸਾ ਬਣ ਕੇ ਲੜਨਾ ਅਗਰ ਕਿਸੇ ਈਰਾਨ ਦੀ ਰਜੀਮ ਦੇ ਜਿਹੜੇ ਲੜਾਕਾ ਫੋਰਸ ਨੇ ਜਾਂ ਜਿਹੜਾ ਉਹ ਮਾਈਂਡਸੈਟ ਹੈ ਜਿਹੜਾ ਲੜ ਰਿਹਾ ਉਹਨਾਂ ਨੂੰ ਕਿਧਰੋਂ ਬਾਹਰੋਂ ਇਮਦਾਦ ਮਿਲਦੀ ਰਹਿੰਦੀ ਹੈ, ਉਹਨਾਂ ਨੂੰ ਦਿੰਦੇ ਰਹਿੰਦੇ ਨੇ, ਉਹ ਤੇ ਲੜਦੇ ਤੇ ਰਹਿਣਗੇ। ਲੇਕਿਨ ਜਿਹੜਾ ਮੁਲਕ ਦਾ ਨੁਕਸਾਨ ਹੋ ਜਾਏਗਾ, ਕਿਆਦਤ ਦਾ ਨੁਕਸਾਨ ਹੋ ਜਾਏਗਾ, ਉਹਨਾਂ ਦੇ ਸਾਰੀ ਤਬਾਹੀ ਹੋ ਜਾਏਗੀ, ਉਹ ਤੇ ਨਹੀਂ ਕਿਸੇ ਪਾਸੇ ਜਾਏਗੀ। ਇਹ ਕਾਲੀਬਾਫ ਜਿਹੜੇ ਨੇ ਬਾਕਰ ਕਾਲੀਬਾਫ ਹੋ ਗਿਆ, ਪਿਜ਼ਕਸ਼ਿਆਨ ਹੋ ਗਿਆ, ਜਿਹੜੀ ਇਹ ਕਿਆਦਤ ਹੈ ਇਹ ਉਹਨਾਂ ਨੂੰ ਇਸ ਚੀਜ਼ ਨੂੰ ਦੇਖ ਰਹੀ ਹੈ ਔਰ ਉਹਦੇ ਨਾਲ ਨਾਲ ਜਿਹੜੀ ਈਰਾਨ ਦੇ ਉਲਮਾ ਦੀ ਇੱਕ ਕਿਆਦਤ ਹੈ ਜਿਹੜੀ ਉਹ ਵੀ ਮਾਮਲਾਤ ਨੂੰ ਇਹ ਚੀਜ਼ ਦੇਖ ਰਹੀ ਹੈ। ਉਲਮਾਏ ਕੁਮ ਨੇ ਉੱਥੇ ਮਸ਼ਹਦ ਦੇ ਉਲਮਾ ਨੇ, ਨਜਫ ਅਸ਼ਰਫ ਦੇ ਜਿਹੜੇ ਉਲਮਾ ਨੇ ਉਹ ਕੋਈ ਆਮ ਜਿਹੇ ਲੋਕ ਤੇ ਨਹੀਂ ਹੈ ਨਾ, ਉਹਨਾਂ ਦੇ ਲੱਖਾਂ ਜਿਹੜੇ ਉਹਨਾਂ ਦੇ ਮੁਕੱਲਦੀਨ ਨੇ, ਠੀਕ ਹੈ ਨਾ। ਤੇ ਉਹ ਦੂਸਰੀ ਗੱਲ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਅਹਿਲੇ ਤਸ਼ੀਹ ਦੇ ਅਸਨਾ ਅਸ਼ਰੀਆ ਦੇ ਜਿਹੜੇ ਉਲਮਾਏ ਕਰਾਮ ਨੇ ਉਹ ਰਹਿਬਰ ਆਲਾ ਦਾ ਜਿਹੜਾ ਤਸੱਵਰ ਆਇਤੁੱਲਾ ਖਮੀਨੀ ਦੇ ਦੌਰ ਦੇ ਵਿੱਚ ਜਿਹੜਾ ਡਿਵੈਲਪ ਹੋਇਆ ਤੇ ਜਿਹੜਾ ਉਹਨਾਂ ਨੇ ਆਪਣੇ ਤੇ ਉਸ ਸਿਸਟਮ ਦੇ ਉੱਤੇ ਲਿਆ ਕੇ ਕੀਤਾ, ਜਾਂ ਖਾਮੇਨਾਈ ਜਿਹਨੂੰ ਬਹੁਤ ਸਾਰੇ ਉਲਮਾ ਜਿਹੜੇ ਨੇ ਉਸ ਤਰ੍ਹਾਂ ਉਹਦੇ ਹੱਕ 'ਚ ਨਹੀਂ ਹੈਗੇ। ਦੇਖੋ ਇਹਦੇ ਨਾਲ ਫਿਰ ਆਇਆ ਘੱਟ ਨੇ ਨਾ, ਨਹੀਂ ਇਕਤਦਾਰ ਹੋ ਇਸ ਵਕਤ ਮੈਜੋਰਿਟੀ ਜਿਹੜੀ ਹੈ ਉਹ ਤੇ ਕਰੰਟ ਰਜੀਮ ਦੇ ਨਾਲ ਖੜੀ ਹੈ। ਨਹੀਂ ਦੇਖੋ ਗੱਲ ਹੈਗੀ ਹੈ ਕਿ ਰਜੀਮ ਦੇ ਨਾਲ ਇਸ ਵਕਤ ਖਲੋਣ ਦਾ ਮਤਲਬ ਹੈ ਇਰਾਨੀਅਤ ਦੇ ਨਾਲ ਖਲੋਣਾ। ਇਰਾਨੀਅਤ ਦੇ ਨਾਲ ਤੇ ਇਸ ਮੌਕੇ ਦੇ ਉੱਤੇ ਉਹ ਵੀ ਖੜੇ ਨੇ ਜਿਹੜੇ ਸੈਕੂਲਰ ਆਪਣੇ ਆਪ ਨੂੰ ਕਹਿੰਦੇ ਨੇ, ਉਹ ਵੀ ਇਰਾਨੀਅਤ ਦੇ ਨਾਲ ਤੇ ਉਹ ਵੀ ਖਲੋਤੇ ਨੇ ਕਿ ਈਰਾਨ ਸਾਡਾ ਮੁਲਕ ਹੈ, ਈਰਾਨ ਨੇ ਦੁਨੀਆ ਦੇ ਉੱਤੇ ਰੂਲ ਕੀਤਾ ਹੈ, ਈਰਾਨ ਇੱਕ ਹਿਸਟਰੀ ਦੇ ਵਿੱਚ ਇੱਕ ਬਹੁਤ ਵੱਡੀ ਕੁਵਤ ਰਹੀ ਹੈ ਥਰੂ ਆਊਟ ਸਾਸਾਨੀ ਦੌਰ ਦੇ ਵਿੱਚ ਤੋਂ ਲੈ ਕੇ ਤੇ ਉਸ ਤੋਂ ਪਹਿਲੇ ਸਿਕੰਦਰ ਦੇ ਜ਼ਮਾਨੇ ਦਾ ਦਾਰਿਊਸ ਦੇ ਦੌਰ ਦੇ ਵਿੱਚ ਸਾਇਰਸ ਆਜ਼ਮ ਦੇ ਜ਼ਮਾਨੇ ਦੇ ਅੰਦਰ ਲੈ ਕੇ ਕਿ ਈਰਾਨ ਦੀ ਲੈਗੇਸੀ ਕੋਈ ਅੱਜ ਦੀ ਤਾਂ ਨਹੀਂ ਹੈ, ਇਹ ਤਾਂ ਹਜ਼ਾਰਾਂ ਸਾਲ ਪੁਰਾਣੀ ਲੈਗੇਸੀ ਹੈ ਨਾ। ਤੇ ਉਹਨਾਂ ਦਾ ਇੱਕ ਪ੍ਰਾਊਡ ਤੇ ਚਾਹੇ ਕੋਈ ਸੈਕੂਲਰ ਈਰਾਨੀ ਹੈ ਚਾਹੇ ਕੋਈ ਮਜ਼ਹਬੀ ਈਰਾਨੀ ਹੈ, ਉਹ ਆਪਣੇ ਇਹਦੇ ਤੇ ਨੈਸ਼ਨਲਿਜ਼ਮ ਔਰ ਮਜ਼ਹਬ ਉੱਥੇ ਆਪਸ ਵਿੱਚ ਇੱਕ ਦੂਸਰੇ ਦੇ ਮਿਲੇ ਹੋਏ ਨੇ। ਨਹੀਂ ਉਹ ਤਾਂ ਮਿਲੇ ਨੇ, ਮਤਲਬ ਜਿਹੜਾ ਤੁਸੀਂ ਉਹ ਗੱਲ ਕਰ ਰਹੇ ਹੋ ਉਹਦੇ ਚੋਂ ਜੇ ਮੈਨੂੰ ਇਹ ਚੀਜ਼ ਸਮਝ ਆ ਰਹੀ ਹੈ ਕਿ ਮਤਲਬ ਅਗਰ ਤੇ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਹੁੰਦੇ ਜਾਂ ਉਹ ਆਵਾਜ਼ ਕੋਈ ਜ਼ਿਆਦਾ ਉੱਠ ਰਹੀ ਹੁੰਦੀ ਤੇ ਜਿਸ ਤਰ੍ਹਾਂ ਉਹ ਕਹਿ ਰਹੇ ਸਨ ਕਿ ਜਿਹੜੇ ਬਾਹਰ ਵੀ ਬੈਠੇ ਨੇ ਔਰ ਈਰਾਨ ਦੇ ਅਵਾਮ ਵੀ ਨਿਕਲ ਆਣ ਔਰ ਇਹਨਾਂ ਦੇ ਖਿਲਾਫ, ਉਹ ਤੇ ਸਾਨੂੰ ਨਜ਼ਰ ਨਹੀਂ ਆਇਆ ਬਲਕਿ ਲੋਕ ਤੇ ਹੱਕ 'ਚ ਨਿਕਲ ਆਏ ਨੇ। ਦੇਖੋ ਇਹ ਜਿਹੜੀ ਡਿਵਾਈਡ ਤੁਸੀਂ ਗੱਲ ਕਰ ਰਹੇ ਹੋ ਉਹਦੇ 'ਚ ਕੋਈ ਪੋਸਿਬਿਲਿਟੀ ਫਿਰ ਤੁਹਾਨੂੰ ਨਜ਼ਰ ਆ ਰਹੀ ਕੋਈ ਚੇਂਜ ਦੀ? ਦੇਖੋ ਜਿਹੜੀ ਇਸ ਵੇਲੇ ਵਾਰ ਲਾਈਕ ਸਿਚੁਏਸ਼ਨ ਹੁੰਦੀ ਨਾ ਉਹਦੇ 'ਚ ਸਿਆਸੀ ਤਹਿਰੀਕਾਂ ਉਹ ਕਮਜ਼ੋਰ ਪੈਂਦੀਆਂ ਨੇ, ਉਹ ਥੱਲੇ ਜਾਂਦੀਆਂ ਨੇ। ਇਸ ਵਕਤ ਦੀ ਸਿਚੁਏਸ਼ਨ ਹੋ ਰਿਹਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਡਿਵਾਈਡ। ਦੂਸਰਾ ਇੱਕ ਜਿਹੜਾ ਸਿਸਟਮ ਦਾ ਕੰਟਰੋਲ ਹੁੰਦਾ ਹੈ, ਇੰਪੋਰਟੈਂਟ ਉਹ ਹੁੰਦੀ ਹੈ ਕਿ ਸਜ਼ਾ ਉਹ ਜਜ਼ਾ ਦਾ ਅਖਤਿਆਰ ਕਿਹਦੇ ਕੋਲ ਹੈ ਇਸ ਵਕਤ, ਉਹ ਅੱਜ ਵੀ ਰਜੀਮ ਕੋਲ ਹੈ ਤੇ ਲਿਹਾਜ਼ਾ ਦੂਸਰੇ ਲੋਕ ਉਸ ਤਰ੍ਹਾਂ ਨਹੀਂ। ਫਿਰ ਇਵੈਂਟ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਉਹਦਾ ਚੈਲਮ ਖਾਮੇਨਾਈ ਦਾ ਕੀਤਾ। ਇਹੋ ਜਿਹੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਿਉਂ ਕੀਤੀਆਂ ਜਾਂਦੀਆਂ ਨੇ ਕਿ ਲੋਕਾਂ ਨੂੰ ਬਾਹਰ ਕੱਢਿਆ ਜਾਵੇ ਔਰ ਆਪਣੀ ਇੱਕ ਪੋਲੀਟੀਕਲ ਸਟਰੈਂਥ ਨੂੰ ਵੀ ਸ਼ੋਅ ਕੀਤਾ ਜਾਵੇ।
ਇਸ ਮੌਕੇ ਤੇ ਕਿਉਂਕਿ ਉਹਨਾਂ ਦੇ ਕੋਲ ਜ਼ਿਆਦਾ ਅਪਰੋਚ ਹੈ, ਸਿਸਟਮ ਵੀ ਉਹਨਾਂ ਦੇ ਕੋਲ ਹੈ, ਲੋਕ ਵੀ ਉਹਨਾਂ ਦੇ ਹਾਮੀ ਬਾਹਰ ਆਉਂਦੇ ਨੇ, ਤੇ ਇਹ ਉਹ ਗੱਲ ਨਹੀਂ ਹੈ ਕਿ ਵੀ ਉਹਨਾਂ ਦੇ ਅਗੇਂਸਟ ਮਤਲਬ ਕਰੰਟ ਟਾਈਮਸ ਤੇ ਸਮਝ ਲਓ ਕਿ ਹੁਣ ਅਸੀਂ ਫਿਰ ਉਹ ਦੁਬਾਰਾ ਮੁਜ਼ਾਕਰਾਤ ਤੇ ਆਵਾਂਗੇ ਵਾਪਸ ਗੱਲ ਦੇ ਉੱਤੇ ਕਿ ਗੱਲ ਹੈਗੀ ਕਿ ਟਰਸਟ ਮਜਬੂਰੀ ਦਾ ਨਾਮ ਵੀ ਹੁੰਦਾ ਹੈ। ਬਾਜ਼ ਔਕਾਤ ਮਜਬੂਰੀ ਦੇ ਆਲਮ ਵਿੱਚ ਟਰਸਟ ਕਰਨੇ ਪੈਂਦੇ ਨੇ, ਤੇ ਪਾਕਿਸਤਾਨ ਦੋਨਾਂ ਜਿਹੜੀਆਂ ਮੁਲਕ ਨੇ, ਦੋਵੇਂ ਕੂਵਤਾਂ ਨੇ, ਉਹ ਬੈਠਣਗੀਆਂ ਇੱਕ ਦੂਸਰੇ ਨਾਲ। ਇਹੋ ਹੀ ਬੜੀ ਵੱਡੀ ਗੱਲ ਹੈਗੀ ਕਿ ਉਹ ਜੰਗ ਦੇ ਦੌਰਾਨ ਜੰਗਬੰਦੀ 'ਚ ਉਹ ਇੱਕ ਦੂਸਰੇ ਦੇ ਨਾਲ ਬੈਠੇ ਨੇ। ਉੱਥੇ ਜਦੋਂ ਇੱਕ ਦੂਸਰੇ ਦੀਆਂ ਸ਼ਰਾਇਤ ਸਾਹਮਣੇ ਆਉਣਗੀਆਂ, ਚੀਜ਼ਾਂ ਅੱਗੇ ਵਧਣਗੀਆਂ, ਤੇ ਕੁਝ ਚੀਜ਼ਾਂ ਦਾ ਸਾਨੂੰ ਪਤਾ ਲੱਗੇਗਾ ਕਿ ਕੀ ਅੱਗੇ ਰਿਜ਼ਲਟ ਨਿਕਲਦਾ। ਠੀਕ ਹੋਗਾ ਚੋਰ ਸਾਹਿਬ, ਇੱਥੋਂ ਅਸੀਂ ਕੰਟੀਨਿਊ ਕਰਾਂਗੇ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਚੋਰ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ, ਇੱਥੋਂ ਆਪਣੀ ਗੱਲ ਦਾ ਆਗਾਜ਼ ਕਰਾਂਗੇ। ਸਾਡੇ ਨਾਲ ਜੁੜੇ ਰਹੋ। वेलकम बैक नाज़रीन इस वक्त सारिया नज़र इस्लामाबाद टॉक्स ते लगियां ने और लोग सारे जानना चाहते हैं, असीं भी जानना चाहते हैं कि ये मुज़ाकरात जिहड़े हो रहे हैं इन्हां चों किस रुख इख्तियार करनगे, की निकलेगा, किन्हां चीज़ां दे उत्ते कंसेंसस हो सकदा है। ते चलने चोर साहब वाल, ते चोर साहब को पुछने चोर साहब अगर कोई चंद शराइत दे उत्ते असीं डिस्कस करिए ते तुहानूं की लगदा है कि मिनिमम किन्हां चीज़ां दे उत्ते कंसेंसस हो सकदा, क्योंकि दोनों इस टाइम ते बहुत एक्सट्रीम ते खड़े ने। नहीं देखो गल है कि ਜਿਹੜੀਆਂ ਸ਼ਰਾਇਤ ਨੇ ਨਾ, ਉਹ ਜਿਹੜੀ ਬਜ਼ਾਹਰ ਜਿਹੜੀਆਂ ਇੱਕ ਦੂਸਰੇ ਨਾਲ ਪਹੁੰਚੀਆਂ ਨੇ, ਜਿਨ੍ਹਾਂ ਦੇ ਉੱਤੇ ਬੈਠੇ ਨੇ, ਉਹਨਾਂ ਦੇ ਵਿੱਚ ਤੇ ਮੈਂ ਅੱਗੇ ਵੀ ਜ਼ਿਕਰ ਕਰ ਚੁੱਕਿਆ ਹਾਂ ਕਿ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ। ਉਹ ਕੀ ਗੱਲਬਾਤ ਹੈਗੀ? ਇੱਕ ਤੇ ਕਿ ਈਰਾਨ ਦੇ ਉੱਤੇ ਦੁਬਾਰਾ ਹਮਲਾ ਕਰਨ ਦੀ ਜ਼ਮਾਨਤ ਦਿੱਤੀ, ਇਹ ਈਰਾਨੀਆਂ ਦੀ। ਹਾਂਜੀ ਕਿ ਠੀਕ ਹੈ, ਦੁਬਾਰਾ ਹਮਲਾ ਨਾ ਹੋਵੇ। ਰਾਈਟ, ਠੀਕ ਹੈ, ਇਹਦੇ ਤੇ ਗੱਲ ਹੋ ਸਕਦੀ ਹੈ। ठीक है, अगली दूसरी शर्त लिख लो कि दूसरी शर्त हैगी है कि ਜਿਹੜੀ ईरान ਦੀ क्यादत हैगी है ਉਹਨੂੰ ਟਾਰਗੇਟ ਨਾ ਕਰਨ ਕੀਤਾ ਜਾਵੇ। ਠੀਕ, ਜਿਹੜੀ ਇਸ ਵੇਲੇ ईरान ਦੀ क्यादत है क्योंकि ਟਾਰਗੇਟ ਹੋ ਰਹੀ ਹੈ, ਉਹਨੂੰ ਟਾਰਗੇਟ ਨਾ ਕੀਤਾ। ਇਹਦੇ ਤੇ ਵੀ ਗੱਲ ਹੋ ਸਕਦੀ ਹੈ। ਠੀਕ ਹੈ, ਕੋਈ ਐਸੀ ਮੇਰਾ ਨਹੀਂ ਖਿਆਲ ਕਿ ਇਹਦੇ ਤੇ ਗੱਲ ਨਹੀਂ ਹੋ ਸਕਦੀ। ਠੀਕ ਹੋ ਗਿਆ। ਦੂਸਰਾ ਕਿ ईरान ਨੂੰ ਜਿਹੜੀ ਉੱਥੇ ਤਬਾਹੀ ਹੋਈ ਹੈ ਜਾਂ ਜਿਹੜੀ ਚੀਜ਼ ਉੱਥੇ ਹੋਈ ਹੈ ਉਹਦੇ मुआवजा या ਉਹਦੇ ਡੈਮੇजेस ਦਿੱਤੇ ਜਾਣ, ਇਹਦੇ ਤੇ ਵੀ ਗੱਲ ਹੋ ਸਕਦੀ। ਇਹ ਕੋਈ ਐਸਾ ਮੁਤਾਲਬਾ ਨਹੀਂ ਜਿਹਦੇ ਤੇ ਗੱਲ ਨਾ ਹੋ। ਮਤਲਬ ਕਿ ਉਹ ਆਪਣਾ ਹੁਰਮਸ ਤੇ ਜਿਹੜੇ ਟੋਲ ਟੈਕਸ ਵਗੈਰਾ ਦੀਆਂ ਗੱਲਾਂ ਨੇ, ਨਹੀਂ ਉਹ ਇਹ ਅਲੱਗ ਹੈਗੀ। ਅੱਛਾ, ਇਹ ਅਲੱਗ ਹੈਗੀ। ਦੂਸਰੀ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਆਪ ਨਾ ਹੁਰਮਸ ਦਾ ਕੰਟਰੋਲ ਦਿੱਤਾ ਜਾਏ, ਕਿ ਅਸੀਂ ਉਹਨੂੰ ਕੰਟਰੋਲ ਕਰੀਏ। ਠੀਕ ਹੈ, ਇਹ ਪੰਜਵੀਂ। ਤੇ ਮੇਰਾ ਖਿਆਲ ਹੈ, ਜਿਹੜੀ ਮੇਰੀ ਆਪਣੀ ਇੱਕ ਐਨਾਲਿਸਿਸ ਹੈਗਾ, ਮਾਈਂਡ ਜਿਹੜਾ ਮੇਰਾ ਕਹਿੰਦਾ ਕਿ ਵੀ ਇਹਦੇ ਤੇ ਵੀ ਗੱਲ ਹੋ ਸਕਦੀ ਹੈ। ਠੀਕ ਹੈ, ਹਾਂ, ਇਹਦੇ ਤੇ ਵੀ, ਕਿਉਂਕਿ ਇਹਦੇ ਅੰਦਰ ਪੇਚੀਦਗੀ ਹੈ। ਮਤਲਬ ਕਿ ਰਜ਼ਾਮੰਦੀ ਕਹਿ ਰਹੇ ਹੋ ਤੁਸੀਂ? ਹਾਂ, ਯਾਨੀ ਦੇਖਣਾ ਤੇ ਇਹ ਹੁੰਦਾ ਨਾ ਕਿ ਕੁਝ ਗੱਲਾਂ ਦੋ ਫਰੀਕ ਜਦੋਂ ਬੈਠਦੇ ਨੇ ਨਾ, ਪਹਿਲੀ ਗੱਲ ਤੇ ਇਹ ਹੁੰਦੀ ਹੈ ਕਿ ਉਹ ਗੱਲਾਂ ਦੇ ਉੱਤੇ ਇੱਕ ਬੰਦਾ ਕਹਿੰਦਾ ਕਿ ਜੀ ਇਹ ਗੱਲ ਮੰਨੇ, ਦੂਸਰਾ ਕਹਿੰਦਾ ਜੀ ਇਹਨੂੰ ਤੇ ਮੈਂ ਮੰਨਣਾ ਹੀ ਨਹੀਂ ਨਾ ਹੈਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਠੀਕ, ਤੇ ਉਹ ਗੱਲ ਇੱਕ ਐਸਾ ਗੱਲ ਹੁੰਦੀ ਜਿਹਦੇ ਤੇ ਦੂਸਰਾ ਫਰੀਕ ਕਹਿੰਦਾ ਚਲੋ ਯਾਰ ਇਹਦੇ ਤੇ ਮੈਂ ਗੱਲ ਡਿਸਕਸ ਕਰ ਲੈਣਾ। ਠੀਕ ਹੋ ਗਿਆ। ਉਹ ਇਹ ਵੀ ਤਾਂ ਇੱਕ ਪੇਸ਼ਰਫਤੀ ਹੁੰਦੀ ਹੈ। ਬਿਲਕੁਲ ਸਹੀ। ਤੇ ਮੈਨੂੰ ਲੱਗਦਾ ਕਿ ਇਹਦੇ ਤੇ ਵੀ ਪੋਸੀਬਲ ਗੱਲ ਹੋ ਜਾਂਦੀ ਹੈ। ਤੇ ਦੂਸਰੀ ਤੇ ਤੀਸਰੀ ਗੱਲ ਹੈਗੀ ਹੈ ਕਿ ਰਜੀਮ ਜ਼ਾਹਰ ਅਲਟੀਮੇਟਲੀ ਜਿਸ ਰਜੀਮ ਨਾਲ ਗੱਲ ਹੋ ਰਹੀ ਉਹ ਰਜੀਮ ਬਰਕਰਾਰ ਰਹੇਗੀ। ਜਦੋਂ ਉਹਨਾਂ ਦੀ ਕਿਆਦਤ ਤੇ ਹਮਲਾ ਨਹੀਂ ਹੋਏਗਾ, ਉਹਨਾਂ ਦੇ ਉੱਤੇ ਚੀਜ਼ਾਂ ਨਹੀਂ ਹੋਣਗੀਆਂ, ਉਹ ਰਜੀਮ ਬਰਕਰਾਰ। ਇੱਕ ਜਿਹੜਾ ਮਾਮਲਾ ਹੈ ਕਿ ਉਹ ਯੂਰੇਨੀਅਮ ਦਾ ਆ ਗਿਆ, ਜਿਹੜਾ ਬੋਨ ਆਫ ਕੰਟੈਂਸ਼ਨ ਹੈਗੀ। ਹਾਂਜੀ, ਈਰਾਨੀ ਮੌਕਫ ਇਹ ਹੈਗਾ ਕਿ ਸਾਨੂੰ ਜਿਹੜਾ ਆਪਣੇ ਦਿਫਾ ਦਾ ਹਰ ਕੌਮ ਨੂੰ ਇੱਕ ਨੈਚੁਰਲ ਹੱਕ ਹੈ, ਨੈਚੁਰਲੀ ਇੱਕ ਹੱਕ ਹੈ, ਤੇ ਦਿਫਾ ਦੇ ਵਿੱਚ ਅਸੀਂ ਯੂਰੇਨੀਅਮ ਜਿਹੜੀ ਇੱਕ ਤਦਾਦ ਹੈ ਉਹਦੇ ਵਿੱਚ ਅਸੀਂ ਜਿਹੜੀ ਉਹ ਸਮਝਦੇ ਨੇ ਮਿਕਦਾਰ ਜੋ ਆਲਮੀ ਮਾਇਦਾਨ ਦੇ ਮੁਤਾਬਕ ਸਟੈਂਡਰਡਸ ਦੇ ਮੁਤਾਬਕ ਨਹੀਂ, ਜਿਹੜੀ ਉਹਨਾਂ ਦੀ ਆਪਣੀ ਵੀ ਰਿਕੁਆਇਰਮੈਂਟ ਵੀ ਤੇ ਹੁੰਦੀ ਹੈ ਨਾ, ਇੱਕ ਸਟੈਂਡਰਡ ਹੈ ਨਾ, ਇੱਕ ਰਿਕੁਆਇਰਮੈਂਟ ਤੇ ਜਿਹੜੀ એનર્ਜੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਤੇ ਜ਼ਿਆਦਾ ਵੀ ਕਰ ਸਕਦਾ ਹੈ। ਤੇ ਈਰਾਨੀ ਥੋੜਾ ਜਿਹਾ ਜ਼ਿਆਦਾ ਦੇ ਉੱਤੇ ਗੱਲ ਕਰਦੇ ਨੇ। ਠੀਕ ਹੈ ਨਾ, ਇਹਦੇ ਤੇ ਵੀ ਗੱਲ ਮੈਨੂੰ ਲੱਗਦਾ ਹੈ ਕਿ ਹੋ ਸਕਦੀ ਹੈ। ਹੁਣ ਅਮਰੀਕਨਸ ਦੀ ਅਲਵਾਲ ਇਹ ਤੇ ਇਹਨਾਂ ਦੀ ਗੱਲ ਆ ਗਈ ਨਾ ਕਿ ਇਹਦੇ ਤੇ ਗੱਲ ਹੋ ਸਕਦੀ ਹੈ। ਠੀਕ, ਉਧਰੋਂ ਇਸ਼ਾਰਾ ਮਿਲਿਆ ਤੇ ਤਾਂ ਹੀ ਤੇ ਈਰਾਨੀ ਵੀ ਤੇ ਕਿਆਦਤ ਨੇ ਕਹਿਣਾ ਕਿ ਚਲੋ ਅਸੀਂ ਬੈਠਨੇ ਹਾਂ। ਹੁਣ ਜਿਹੜਾ ਦੂਸਰੀ ਤਰਫ ਹੈਗੀ, ਦੂਸਰੀ ਤਰਫੋਂ ਸ਼ਰਾਇਤ ਫਿਲਹਾਲ ਕੋਈ ਉਸ ਤੋਂ ਪਹਿਲੀ ਉਹਨਾਂ ਦੀ ਜਿਹੜੀ ਬਜ਼ਾਹਰ ਸ਼ਰਤ ਨਜ਼ਰ ਆਉਂਦੀ ਹੈ ਕਿ ਜੀ ਈਰਾਨ ਜਿਹੜਾ ਉਹ ਕਦੇ ਵੀ ਐਟਮੀ ਹਥਿਆਰ ਨਹੀਂ ਬਣਾਏਗਾ। ਠੀਕ ਹੈ, ਸਹੀ। ਦੂਸਰੀ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਈਰਾਨ ਦੇ ਅੰਦਰ ਮੁਜ਼ਾਹਿਰੀਨ
ਮੁਜ਼ਾਹਰਿਆਂ ਦੇ ਦੌਰਾਨ ਗ੍ਰਿਫਤਾਰ ਹੋਏ ਨੇ ਜਾਂ ਜਿਹੜੇ ਉਹਨਾਂ ਦੇ ਮੁਖਾਲਫੀਨ ਜੇਲ੍ਹਾਂ 'ਚ ਨੇ, ਇਹ ਉਹ ਨੇ, ਕਿਸੇ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਜਾਏਗੀ। ਠੀਕ ਹੋ ਗਿਆ ਜੀ। ਤੀਸਰੀ ਗੱਲ ਹੈਗੀ ਕਿ ਉੱਥੇ ਸਿਵਲ ਲਿਬਰਟੀਜ਼ ਨੂੰ ਦਿੱਤਾ ਜਾਏਗਾ ਕਿ ਲੋਕ ਜਿਹੜੇ ਤੁਹਾਡੇ ਦੂਸਰੇ ਬੰਦੇ ਨੇ ਆਪੋਜੀਸ਼ਨ ਉਹ ਕੀਤੇ ਜਾਣਗੇ। ਤੇ ਤੀਸਰੀ ਫਿਰ ਉਹ ਆਬਨਾਏ ਹੁਰਮਜ਼ ਨੂੰ ਕਿ ਆਬਨਾਏ ਹੁਰਮਜ਼ ਨੂੰ ਕਦੇ ਬੰਦ ਨਹੀਂ ਕੀਤਾ ਜਾਏਗਾ। ਠੀਕ ਹੋ ਗਿਆ ਜੀ, ਇਹ ਵੀ ਗੱਲ ਆ ਗਈ। ਹੁਣ ਇਹਦੇ ਅੰਦਰ ਦੇਖਣਾ ਹੈਗਾ ਕਿ ਵੀ ਜਿਹੜੇ ਹੁਣ ਦੰਗ ਦੇ ਅੰਦਰ ਜਿਹੜੇ ਸਬਸਿਡਰੀਜ਼ ਨੇ ਉਹ ਵੀ ਤੇ ਹੈ ਨਾ। ਬਿਲਕੁਲ। ਜਿਵੇਂ ਈਰਾਨ ਨੇ ਕਿਹਾ ਕਿ ਜੀ ਤੁਸੀਂ ਲੈਬਨਾਨ ਦੇ ਅੰਦਰ ਵੀ ਜੰਗ ਬੰਦ ਕਰੋ। ਲੈਬਨਾਨ ਦੇ ਅੰਦਰ ਈਰਾਨ ਦਾ ਜੰਗ ਬੰਦ ਕਰਨ ਦਾ ਮਤਲਬ, ਕਹਿਣ ਦਾ ਮਤਲਬ ਹੈਗਾ ਹਿਜ਼ਬੁੱਲਾ ਦੇ ਨਾਲ ਨੂੰ ਟਾਰਗੇਟ ਨਾ ਕਰੋ, ਉਹਦੇ ਨਾਲ ਜੰਗ ਬੰਦੀ ਦਾ ਮੁਆਹਦਾ ਕਰੇ ਇਸਰਾਈਲ। ਠੀਕ ਹੋ ਗਿਆ ਜੀ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਪੋਜ਼ਿਟਿਵਲੀ ਗੱਲ ਆਈ ਹੈ ਕਿ ਉਹਨਾਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਮੈਂ ਇਸਰਾਈਲ ਨੂੰ ਕਿਹਾ ਹੈ ਕਿ ਉਹ ਆਪਣੀ ਜਿਹੜੇ ਨਾ ਰਵੱਈਏ ਦੇ ਉੱਤੇ, ਆਪਣੀ ਪਾਲਿਸੀ ਦੇ ਉੱਤੇ ਜ਼ਰਾ ਨਜ਼ਰਸਾਨੀ ਕਰੇ, ਹਮਲਿਆਂ ਨੂੰ ਘੱਟ ਕਰੇ, ਇਹ ਗੱਲ ਕੀਤੀ ਜੀ। ਠੀਕ ਹੋ ਗਿਆ। ਤੇ ਇੱਥੋਂ ਮਤਲਬ ਇਹ ਆਂਦਾ ਕਿ ਅਗਰ ਅਮਰੀਕਾ ਚਾਹੇਗਾ ਤੇ ਉੱਥੇ ਉਹ ਵੀ ਗੱਲ ਹੋ ਜਾਏ। ਹੁਣ ਅਗਲੀ ਗੱਲ ਆ ਜਾਂਦੀ ਕਿ ਜਿਹੜੇ ਅਰਬ ਦੇ ਸਟੇਕ ਹੋਲਡਰ ਨੇ, ਜਿਨ੍ਹਾਂ 'ਚ ਸਾਊਦੀ ਅਰਬ ਹੈ, UAE ਹੈ, ਕਤਰ ਹੈ, ਓਮਾਨ ਹੈ, ਬਹਿਰੇਨ ਹੈ, ਇਹ ਜਿਹੜੇ ਮੁਲਕ ਨੇ। ਤੇ ਹੁਣ ਦੂਸਰੀ ਈਰਾਨੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਯਮਨੀ ਹੌਸੀ ਜਿਹੜੇ ਨੇ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਦਿੱਤੀ ਜਾਏ। ਠੀਕ ਹੋ ਗਿਆ ਜੀ। ਹੁਣ ਇਹਨਾਂ ਦੇ ਉੱਤੇ ਹੋਏਗੀ ਗੁਫ਼ਤਗੂ, ਜਿਹੜੀ ਅੱਗੇ ਹੁਣ ਦੇਖਣਾ ਇਹ ਹੋਏਗਾ ਕਿ ਇੱਕ ਤੇ ਇਹ ਮੇਰਾ ਖਿਆਲ ਹੈਗਾ ਜਿਹੜਾ, ਕਿਉਂਕਿ ਮੁਜ਼ਾਕਰਾਤ ਦਾ ਪਹਿਲਾ ਦੌਰ ਅੱਜ ਵੀ ਹੋਣਾ ਤੇ ਕੱਲ ਵੀ ਹੋਣਾ ਜੀ। ਤੇ ਇਹਦੇ ਅੰਦਰ ਕਿਉਂਕਿ JD ਵੈਂਸ ਦੇ ਬਾਰੇ ਵਿੱਚ ਇਹੋ ਹੀ ਕਿਹਾ ਜਾਂਦਾ ਕਿ ਉਹ ਬੜੇ ਪੋਜ਼ਿਟਿਵ ਨੇ ਔਰ ਪੂਰੀ ਉਮੀਦ ਵੀ ਨੇ, ਔਰ ਉਹ ਪ੍ਰੈਜ਼ੀਡੈਂਟ ਸਾਹਿਬ ਦਾ ਜਿਹੜਾ ਆਪਣੇ ਦਾ ਟਰੰਪ ਦਾ ਮੈਂਡੇਟ ਵੀ ਖਾਸਾ ਉਹਨਾਂ ਨੂੰ, ਬਲਕਿ ਉਹਨਾਂ ਨੇ ਉੱਥੋਂ ਹੁਣ ਜਦੋਂ 에어ਪੋਰਟ ਤੋਂ ਨਿਕਲੇ ਨੇ ਉੱਥੇ ਵੀ ਉਹਨਾਂ ਨੇ ਜਿਹੜੀ ਗੱਲ ਕੀਤੀ ਉਹਦੇ ਚ ਉਹਨਾਂ ਨੇ ਯਕੀਨ ਦਾ ਲਫ਼ਜ਼ ਇਸਤੇਮਾਲ ਕੀਤਾ ਕਿ ਯਕੀਨ ਹੈ ਕੁਝ ਉਹਨਾਂ ਨੇ ਕਿਹਾ। ਤੇ ਉਹ ਫਿਰ ਇੱਥੋਂ ਸਾਨੂੰ ਇਹ ਲੱਗਦਾ ਕਿ ਇਹ ਜਿਹੜੀਆਂ ਸ਼ਰਤਾਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਮਾਹੌਲ ਇੱਕ ਦੂਸਰੇ ਨੂੰ ਚੀਜ਼ਾਂ ਅਸੈਪਟੇਬਲ ਨਜ਼ਰ ਆਈਆਂ ਤੇ ਉਹ ਬੈਠੇ ਨੇ, ਜਿਹੜੀ ਟਰਸਟ ਦੀ ਗੱਲ ਹੋ ਰਹੀ ਸੀ ਕਿ ਠੀਕ ਹੈ ਅਸੀਂ ਇਹਨਾਂ ਦੇ ਉੱਤੇ ਗੱਲ। ਹੁਣ ਦੇਖਣਾ ਸਾਡੇ ਵਾਸਤੇ ਇਹ ਹੈਗਾ ਕਿ ਕੌਣ ਆਪਣੀਆਂ ਗੱਲਾਂ ਮਨਵਾ, ਕਿਉਂਕਿ ਇਹ ਵੀ ਜ਼ਿਹਨ 'ਚ ਰੱਖਣਾ ਕਿ ਜਿਹੜੀ ਮੁਜ਼ਾਕਰਾਤ ਦੀ ਟੇਬਲ ਹੁੰਦੀ ਨਾ ਉਹਦੇ ਉੱਤੇ ਬਾਜ਼ ਔਕਾਤ ਜਿੱਤੀ ਹੋਈ ਜੰਗ ਵੀ ਹਾਰ ਦਿੱਤੀ ਜਾਂਦੀ ਤੇ ਜਿੱਤੀਆਂ ਹੋਈਆਂ ਜੰਗਾਂ ਫਤਹ ਦੇ ਵਿੱਚ ਤਬਦੀਲ ਹੋ ਜਾਂਦੀ ਜੰਗ ਵੀ। ਤੇ ਮੁਜ਼ਾਕਰਾਤ ਦੇ ਅੰਦਰ ਈਰਾਨ ਦੀ ਜਿਹੜੀ ਡਿਪਲੋਮੈਟਿਕ ਸਕਿੱਲਸ ਨੇ, ਇੱਥੇ ਦੀਆਂ ਡਿਪਲੋਮੈਟਿਕ ਸਕਿੱਲਸ ਹੋਣਾ, ਐਵੇਂ ਸਾਡੇ ਪਿੰਡਾਂ ਦੇ ਵਿੱਚ ਪੰਚਾਇਤਾਂ ਨਹੀਂ ਹੁੰਦੀਆਂ ਬਾਜ਼ ਔਕਾਤ, ਤੇ ਜਿਹੜੇ ਪੰਚਾਇਤ ਦੇ ਸਰਪੰਚ ਹੁੰਦੇ ਨੇ ਉਹਨਾਂ ਦੀ ਬੜੀ ਰਿਸਪੈਕਟ ਹੁੰਦੀ, ਬੜੀ ਗੁਫ਼ਤਗੂ ਹੁੰਦੀ ਹੈ, ਬੜਾ ਯਾਨੀ ਇਹ ਹੋਣੀ ਹੈ ਗੁਫ਼ਤਗੂ ਦੀ ਜੰਗ। ਠੀਕ। ਆਰਗੂਮੈਂਟ ਦੀ ਜੰਗ ਹੋਣੀ ਇੱਕ ਦੂਸਰੇ ਦੇ ਨਾਲ, ਇਹ ਵੀ ਜੰਗ ਹੈ। ਅੱਛਾ, ਪਾਕਿਸਤਾਨ ਦਾ ਕ੍ਰੈਡਿਟ ਹੈਗਾ ਕਿ ਉਹਨਾਂ ਨੇ ਜਿਹੜੀ ਇਹ ਗੱਲ, ਇਹ ਹੋਣੀ ਹੈ ਦਿਮਾਗ ਦੀ ਜੰਗ, ਅਕਲ ਦੀ, ਸ਼ਊਰ ਦੀ, ਡਿਪਲੋਮੇਸੀ ਦੀ, ਕਿ ਬੜੀ ਜਿਹਨੂੰ ਕਹਿੰਦੇ ਨੇ ਕਿ ਰਮੂਜ਼ੇ ਮੁਮਲਕਤ ਤੇ ਅਮੂਰੇ ਮੁਮਲਕਤ, ਇਹ ਹੋਣੀ ਹੈ ਰਮੂਜ਼ੇ ਮੁਮਲਕਤ। ਇਹ ਬਰੀਕ ਜਿਹਾ ਤੁਸੀਂ ਇੱਕ ਫਰਕ ਸੁਣਿਆ ਹੁਣ, ਅਮੂਰੇ ਮੁਮਲਕਤ ਹੋਰ ਚੀਜ਼ ਹੋ ਜਾਂਦੀ ਹੈ ਤੇ ਹੁਣ ਉਹਨੇ ਨੇ ਰਮੂਜ਼ ਦੀਆਂ ਗੱਲਾਂ, ਹੁਣ ਉਹਨਾਂ ਨੇ ਡਿਪਲੋਮੇਸੀ ਦੀਆਂ ਗੱਲਾਂ, ਹੁਣ ਉਹਨੇ ਨੇ ਸਫਾਰਤਕਾਰ ਦੇ ਦਿਮਾਗ ਨੇ ਲੜਾਈ ਲੜਨੀ ਹੈ, ਆਰਗੂਮੈਂਟ ਨੇ ਲੜਾਈ ਲੜਨੀ ਹੈ। ਹੁਣ ਪਤਾ ਚੱਲਦਾ ਕਿ ਕੌਣ ਰਿਚ ਹੈ। ਪਾਕਿਸਤਾਨ ਦਾ ਕੰਮ ਉਹ ਸੂਰਤ ਹਾਲ ਹੈ। ਦੇਖੋ ਦੋ ਜਿਹੜਾ ਪੰਚਾਇਤੀ ਹੁੰਦਾ, ਪਾਕਿਸਤਾਨ ਇਸ ਵੇਲੇ ਪੰਚਾਇਤੀ ਹੈ। ਪੰਚਾਇਤੀ ਕੀ ਹੁੰਦਾ ਕਿ ਪਿੰਡ ਦਾ ਚੌਧਰੀ ਹੈ, ਪਿੰਡ ਦਾ ਉਹਨਾਂ ਦੇ ਘਰ ਹੀ ਹੁੰਦੀ ਨਾ, ਕਿਸੇ ਕੰਗਲੇ ਦੇ ਘਰ ਤੇ ਪੰਚਾਇਤ ਨਹੀਂ ਹੋ ਸਕਦੀ। ਠੀਕ ਸਿੰਪਲ ਜੀ ਗੱਲ ਹੈ ਕਿ ਜਿਹੜੇ ਅੱਜ ਅਗਰ ਇੰਡੀਆ ਦੇ ਜਿਹੜੇ ਐਂਕਰ ਤੇ ਉਹ ਜਿਹੜੇ ਉਹਨਾਂ ਦੇ ਤਜ਼ੀਆਕਾਰ, ਉਹਨਾਂ ਦੇ ਜਿਹੜੀਆਂ ਚੀਖਾਂ ਪੁਕਾਰਾਂ ਬੁਲੰਦ ਹੋ ਰਹੀਆਂ ਨੇ, ਜਿਹੜੀ ਇੰਡੀਅਨ ਹਕੂਮਤ ਦਾ ਜਿਹੜਾ ਹੋ ਰਿਹਾ ਹੈ, ਈਵਨ ਅਫਗਾਨਿਸਤਾਨ ਦੇ ਹਾਮੀ ਜਿਹੜੇ ਲਗੜ ਬਗੜ ਦਾਨਿਸ਼ਵਰ ਨੇ ਨਾ ਇੱਥੇ, ਉਹ ਵੀ ਇੱਧਰ ਉੱਧਰ ਜਿਹਨੂੰ ਪੰਜਾਬੀ 'ਚ ਕਹਿੰਦੇ ਪਲਸੇਟੇ ਮਾਰ ਰਹੇ ਨੇ, ਜਿਵੇਂ ਗਧਾ ਨਹੀਂ ਮਾਰਦਾ ਪਲਸੇਟੇ ਪੈਸੇ ਹਜ਼ਮ ਕਰਨ ਵਾਸਤੇ, ਲੇਟਨੀਆਂ ਲੈਂਦਾ ਮਿੱਟੀ ਦੇ ਵਿੱਚ, ਤੇ ਉਹ ਜਿਹੜੇ ਨੇ ਉਹ ਵੀ ਇੰਜ ਲੇਟਨੀਆਂ ਲੈ ਰਹੇ ਨੇ। ਤੇ ਫਿਰ ਉਹ ਹਿਣਕਦੇ ਵੀ ਨੇ, ਆਪਣੀ ਆਵਾਜ਼ ਉਹ ਜਿਹੜੀ ਭੈੜੀ ਜੀ ਕੱਢਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਐਵੇਂ ਨਹੀਂ ਹੁੰਦੀ, ਕਿਉਂ ਕਿ ਜਿਹੜਾ ਸਾਡੇ ਮੁਲਕ ਦੇ ਅੰਦਰ ਇੱਕ ਨੈਰੇਟਿਵ ਬਿਲਡ ਕੀਤਾ ਕੁਝ ਲੋਕਾਂ ਨੇ। ਈਵਨ ਤੁਸੀਂ ਇਹ ਲਾਓ ਕਿ ਥੋੜੀ ਜਿਹੀ ਗੱਲ ਮੇਰੀ ਲੰਮੀ ਹੋ ਜਾਏਗੀ ਕਿ JUI ਦੇ ਅਤਾਉਰ ਰਹਿਮਾਨ ਸਾਹਿਬ, ਮੌਲਾਨਾ ਅਤਾਉਰ ਰਹਿਮਾਨ ਸਾਹਿਬ ਜਿਹੜੇ ਨੇ ਕਿੱਡੇ ਆਲਮ ਨੇ, ਅਸੀਂ ਰਿਸਪੈਕਟ ਕਰਨੇ ਉਹਨਾਂ ਦੀ, ਸਾਰੇ ਕਰਨੇ,
ਲੇਕਿਨ ਉਹਨਾਂ ਨੇ ਮਾਈਂਡਸੈਟ ਦੀ ਵੀ ਇੱਕ ਗੱਲ ਹੁੰਦੀ ਕਿ ਕੀ ਮਾਈਂਡਸੈਟ ਕੀਤਾ ਉਹਨਾਂ ਦੀ ਤਕਰੀਰ ਮੈਂ ਸੁਣ ਰਿਹਾ ਸੀ कि पाकिस्तान की हैसियत इतनी नहीं है, जब पाकिस्तान की हैसियत नहीं है तो अपने से ज़्यादा बोझ कैसे उठाना चाहिए, हम इतने लोगों को जो अमेरिका को ये वो हम लेके इधर आ रहे हैं, तो क्या पहले सोचने वाली बात है कि इतनी हमारी हैसियत है। तो उनको लिए अर्ज़ है कि बाबा जी बुजुर्गवारो ਤੁਸੀਂ ਬਹਿ ਕੇ ਤੇ ਜ਼ਰਾ ਹੋਸ਼ ਦੇ ਨਾਲ ਗੱਲ ਕਰੋ। ਪਾਕਿਸਤਾਨ ਦੀ ਅਲਹਮਦੁਲਿਲਾ ਹਸੀਅਤ ਹੈ ਤੇ ਲੋਕ ਇੱਥੇ ਆਏ ਨੇ ਨਾ। ਤੇ ਜੇ ਤੁਸੀਂ ਪਹਿਲੇ ਸ਼ਿਕਸਤ ਖੁਰਦਾ ਤੁਹਾਡੀ ਮੈਂਟੈਲਿਟੀ ਹੈ, ਤੁਸੀਂ ਆਪਣੀ ਇਸ ਕਿਸਮ ਦੀ ਜਿਹੜੀ ਤੁਹਾਡੀ ਸੋਚ ਹੈ, ਇੱਕ ਪੈਸਿਵ ਸੋਚ ਤੋਂ ਤੁਸੀਂ ਬਾਹਰ ਕਿਉਂ ਨਹੀਂ ਨਿਕਲਦੇ? ਤੁਹਾਨੂੰ ਇੱਕ ਬਦਹਾਲ ਤਰੀਨ ਮੁਲਕ, ਬਦਹਾਲ ਤਰੀਨ ਲੋਕ ਅਫਗਾਨ ਤਾਲਿਬਾਨ ਤੁਹਾਨੂੰ ਬਹਾਦਰ ਨਜ਼ਰ ਆਉਂਦੇ ਨੇ। ਤੇ ਜਿਹੜੇ ਦੁਨੀਆ ਦੀ ਫੋਰਸ ਹੈ ਜਿਹੜੀ ਮੈਂ ਤੁਹਾਨੂੰ ਕੀਤੀ ਕਿ ਜਿਹਦੇ ਘਰ ਪੰਚਾਇਤ ਆ ਕੇ ਬਹਿੰਦੀ ਹੈ ਤੇ ਉਹ ਕੋਈ ਮਾੜਾ ਜਿਹਾ ਥੋੜਾ ਹੁੰਦਾ। ਬਿਲਕੁਲ ਠੀਕ। ਅਮਰੀਕਾ ਵਰਗੇ, ਤੁਸੀਂ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਆਣਾ, ਤੁਸੀਂ ਸਿਕਿਉਰਿਟੀ ਦਾ ਹੀ ਅੰਦਾਜ਼ਾ ਲਾ ਲਓ ਨਾ। ਹਾਂ ਬਿਲਕੁਲ, ਸਿਕਿਉਰਿਟੀ ਕਿੰਨੀ ਕਰਨੀ ਪਏਗੀ। ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਉਹ ਅਫਗਾਨਿਸਤਾਨ ਕਿਉਂ ਨਹੀਂ ਚਲੇ ਜਾ ਸਕਦੇ? ਉਹ ਕਹਿ ਦਿੰਦੇ ਜੀ ਅਸੀਂ ਕਾਬਲ ਚ ਕਰਨੀ, ਤਾਂ ਤਾਲਿਬਾਨ ਸਿਕਿਉਰਿਟੀ ਕਰ ਲੈਣਗੇ। ਅੱਛਾ ਚੋ ਸਾਹਿਬ, ਪਾਕਿਸਤਾਨ ਦਾ ਇੱਕ ਆਪਣਾ ਇਹਦੇ ਅੰਦਰ ਇੱਕ ਵਜ਼ਨ ਸਾਬਤ ਹੋ ਗਿਆ ਪਾਕਿਸਤਾਨ ਦਾ। ਠੀਕ ਹੈ ਚੋ ਸਾਹਿਬ, ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ, ਇਹਦਾ ਮਤਲਬ ਹੈ ਕਿ ਇਹਦੇ ਨਾਲ ਇੱਕ ਪੋਜ਼ਿਟਿਵ ਇਮੇਜ ਪੂਰੀ ਦੁਨੀਆ ਨੂੰ ਇਹ ਵੀ ਗਿਆ ਕਿ ਅਗਰ ਅਮਰੀਕਨਸ ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੇ ਪੂਰਾ ਵਫਦ ਇੱਥੇ ਆ ਰਿਹਾ, ਤੇ ਇਹਦਾ ਮਤਲਬ ਪਾਕਿਸਤਾਨ ਇੱਕ ਪੁਰਅਮਨ ਸਟੇਟ ਹੈ। ਔਰ ਜਿਹੜੇ ਇੱਥੇ ਪਹਿਲੇ ਹੁੰਦਾ ਸੀਗਾ ਜੀ ਇੱਥੇ ਧਮਾਕੇ, ਬੰਬ ਧਮਾਕੇ, ਦਹਿਸ਼ਤਗਰਦੀ ਇਹ ਉਹ, ਤੇ ਇਹ ਵਾਲਾ ਵੀ ਚੀਜ਼ਾਂ ਸ਼ਟਰ ਹੋਣਗੀਆਂ। ਬਿਲਕੁਲ ਹੋਣਗੀਆਂ। ਪੁਰਅਮਨ ਮੁਲਕ, ਪੁਰਅਮਨ ਮੁਲਕ ਹੈ, ਦੁਨੀਆ 'ਚ ਚਲਾ ਗਿਆ। ਦੇਖੋ ਕੋਈ ਦੁਨੀਆ ਦੀਆਂ ਐਡੀ ਵੱਡਾ ਕਿਆਦਤ ਇੱਥੇ ਆ ਰਹੀ ਹੈ ਤੇ ਉਹ ਕਿਸੇ, ਤੁਹਾਡਾ ਕੀ ਖਿਆਲ ਹੈ ਕਿ ਉਹ ਯਮਨ ਦੇ ਸਨਾਂ ਦੇ ਵਿੱਚ ਚਲੇ ਜਾਂਦੇ? ਉੱਥੇ ਕਰ ਸਕਦੇ ਸਨ ਨਾ, ਕਹਿੰਦੇ ਜੀ ਅਸੀਂ ਇੱਥੇ ਕਰ ਲੈਂਦੇ। ਉਹਨਾਂ ਦੇ ਵਾਸਤੇ ਤੇ ਕੋਈ ਮਾਮਲਾ ਨਹੀਂ ਸੀ। ਸੋਮਾਲੀਆ 'ਚ ਕਿਧਰੇ ਹੋ ਜਾਂਦਾ। ਤੁਹਾਨੂੰ ਮੈਂ ਅੱਗੇ ਗੱਲ ਦੱਸੀ, ਕਾਬਲ 'ਚ ਕਰ ਲੈਂਦੇ, ਕਦਾਰ 'ਚ ਮੁੱਲਾ ਹਬਤੁੱਲਾ ਦੇ ਘਰ ਦੇ ਵਿੱਚ ਬਹਿ ਜਾਂਦੇ, ਕਹਿੰਦੇ ਜੀ ਉੱਥੇ ਬੈਠਦੇ ਕਰਨੇ ਸਭ ਤੋਂ ਸੇਫ ਜਗ੍ਹਾ ਹੈ। ਲੇਕਿਨ ਨਹੀਂ, ਇਹ ਇਸਲਾਮਾਬਾਦ, ਮੁਜ਼ਾਕਰਾਤ ਦਾ ਨਾਮ ਹੀ ਇਹੋ ਹੀ ਹੈਗਾ, ਇਸਲਾਮਾਬਾਦ ਟਾਕਸ। ਇਸਲਾਮਾਬਾਦ ਟਾਕਸ ਪੂਰੀ ਦੁਨੀਆ ਦੇ ਮੀਡੀਆ ਦੇ ਉੱਤੇ ਚੱਲ ਰਹੀ ਹੈ, ਇਸਲਾਮਾਬਾਦ ਟਾਕਸ। ਠੀਕ ਹੈ, ਇਹਨਾਂ ਨੂੰ ਤੁਸੀਂ ਉਸ ਤਨਾਜ਼ਰ 'ਚ ਜਿਵੇਂ ਕਰੋਗੇ ਜਿਵੇਂ ਵਾਰਸਾ ਪੈਕਟ ਦੇ ਦੌਰ ਦੇ ਵਿੱਚ ਹੋਏ ਸੀ, ਵਰਸਾਏ ਦੇ ਮੁਜ਼ਾਕਰਾਤ ਜਿਹੜੇ ਦੌਰ ਦੇ ਵਿੱਚ ਹੋ ਰਹੇ ਸੀ। ਔਰ ਇਹ ਤਾਰੀਖ ਦੇ ਵਿੱਚ ਲਿਖੇ ਜਾਣਗੇ ਇਸਲਾਮਾਬਾਦ ਟਾਕ। ਸਭ ਇੱਕ ਤੇ ਵੈਸੇ ਅੱਜ ਪਾਕਿਸਤਾਨ ਦੀ ਤਾਰੀਖ 'ਚ ਬੜਾ ਅਹਿਮ ਦਿਨ ਹੈ ਕਿ ਅੱਜ ਦੇ ਦਿਨ ਆਈਨ ਪਾਕਿਸਤਾਨ ਜਿਹੜਾ ਮੁਤਫਿਕਾ ਤੌਰ ਤੇ ਮਨਜ਼ੂਰ ਹੋਇਆ, ਬਣਿਆ। ਔਰ ਦੂਸਰਾ ਦੁਨੀਆ ਦੀ ਤਾਰੀਖ 'ਚ ਅੱਜ ਦੇ ਦਿਨ ਜਿਹੜਾ ਇਹ ਵੀ ਲਿਖਿਆ ਜਾਏਗਾ ਇਸਲਾਮਾਬਾਦ ਟਾਕਸ ਤੇ ਵਾਲਾ ਲਿਖਿਆ ਜਾਏਗਾ। ਔਰ ਸਾਡੀ ਦੁਆ ਹੈਗੀ ਹੈ ਕਿ ਇਹ ਫਰੂਟਫੁਲ ਹੋਣ ਤਾਂ ਕਿ ਇੱਥੇ ਕਾਮਯਾਬ, ਜਿਵੇਂ ਦੇਖੋ ਜੀ ਬ੍ਰਿਟਨ ਵੁੱਡ ਮੁਆਹਦੇ ਦਾ ਜ਼ਿਕਰ ਨਹੀਂ ਹੁੰਦਾ ਜਿਹਦੇ ਤਹਿਤ IMF, ਵਰਲਡ ਬੈਂਕ ਔਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਕਾਇਮ ਹੋਏ, ਤੇ ਇਹ ਉਹ ਹੈਗਾ। ਜਾਂ ਜਿਵੇਂ ਕੈਂਪ ਡੇਵਿਡ ਮੁਆਹਦਿਆਂ ਦੀ ਗੱਲ ਹੁੰਦੀ ਹੈ, ਓਸਲੋ ਮੁਆਹਦਿਆਂ ਦੀ ਗੱਲ ਹੁੰਦੀ ਹੈ, ਇੰਜ ਤਾਰੀਖ ਦੇ ਵਿੱਚ ਇਸਲਾਮਾਬਾਦ ਟਾਕ ਲਿਖੀ ਜਾਏਗੀ। ਇਹ ਹਿਸਟਰੀ ਬਣ ਗਈ ਹੈ। ਇਹ ਹੁਣ ਇਹ ਨਹੀਂ ਕਿ ਵੀ ਅੱਗੋਂ ਇਹ ਬਣਨੀ ਹੈ, ਇਹ ਬਣ ਗਈ ਹੈ। ਔਰ ਇਹ ਐਜ਼ਾਜ਼ ਉਹ ਜਿਹਨੂੰ ਕਹਿੰਦੇ ਨੇ, ਅਸੀਂ ਕਹਿੰਦੇ ਆ ਨਾ ਕਿ ਮੌਲਾ ਜਿਹਨੂੰ ਦਵੇ, ਤੇ ਉਹ ਤੇ ਫਿਰ ਮੌਲਾ ਨੇ ਅਗਰ ਇਹ ਇੱਜ਼ਤ ਬਖਸ਼ੀ ਹੈ ਜਿਹਦੀ ਵੀ ਵਜ੍ਹਾ ਨਾਲ ਹੋਈ ਹੈ। ਇਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਗਵਰਨਮੈਂਟ ਦਾ ਕਮਾਲ ਹੈ, ਕਿਸੇ ਪਾਰਟੀ ਦਾ ਕਮਾਲ ਹੈ। ਇਹ ਮੇਰਾ ਖਿਆਲ ਹੈਗਾ ਕਿ ਕੁਦਰਤ ਨੇ, ਅੱਲਾ ਦੀ ਜ਼ਾਤ ਨੇ, ਮੌਲਾ ਦੀ ਜ਼ਾਤ ਨੇ ਪਾਕਿਸਤਾਨ ਨੂੰ ਮੁੰਤਖਬ ਕੀਤਾ ਹੈ। ਬਿਲਕੁਲ। ਔਰ ਸਾਡੀ ਇਹੋ ਹੀ ਦੁਆ ਹੈਗਾ ਕਿ ਇਹ ਇੰਤਖਾਬ ਜਿਹੜਾ ਹੈ, ਇਹ ਜਿਹੜੇ ਅੱਲਾਹ ਤਾਲਾ ਨੇ ਇੰਤਖਾਬ ਕੀਤਾ ਤੇ ਉਹ ਰਸਤੇ ਵੀ ਜ਼ਰੂਰ ਕੱਢੇਗਾ ਔਰ ਇੱਥੇ ਅਮਨ ਕਾਇਮ ਹੋਗਾ। ਸਾਡੀ ਖੁਆਇਸ਼ ਹੈਗੀ ਕਿ ਅਮਨ ਕਾਇਮ ਹੋਵੇ। ਤੇ ਇਹ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸੀਆਂ ਨੇ, ਦੇਖੋ ਇਹ ਪ੍ਰੋਕਸੀਜ਼ ਨੇ। ਅਗਰ ਈਰਾਨ ਔਰ ਅਮਰੀਕਾ ਰਾਜ਼ੀ ਹੁੰਦੇ ਨੇ ਕੁਝ ਚੀਜ਼ਾਂ ਦੇ ਉੱਤੇ ਔਰ ਇਹ ਬੰਦ ਹੁੰਦੀ ਹੈ ਜੰਗ, ਤੇ ਇਹ ਸਾਰੇ ਖਿੱਤੇ ਦੇ ਵਿੱਚ ਇੱਕ ਨਵਾਂ ਦੌਰ ਤੇ ਇੱਕ ਨਵਾਂ ਤਾਮੀਰ ਤੇ ਤਰੱਕੀ ਦਾ ਦੌਰ ਇਹ ਸਾਨੂੰ ਨਜ਼ਰ ਆਏਗਾ। ਈਰਾਨ ਵੀ ਨਵਾਂ ਈਰਾਨ ਹੋਏਗਾ। ਰਾਈਟ, ਇਹ ਤੁਹਾਨੂੰ ਦੱਸਦੇ ਹਾਂ। ਚਲੋ, ਔਰ ਪਾਕਿਸਤਾਨ ਵੀ ਇਨਸ਼ਾਅੱਲਾ ਅਸੀਂ ਵੀ ਜਨਾਬ ਲਿਖ ਲਿਆ। ਇਹ ਤੁਸੀਂ ਲਿਖੋ, ਕਿਉਂ ਨਹੀਂ? ਬਹੁਤ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਈਆਂ ਨੇ ਲਿਖੀਆਂ ਨੇ, ਪੂਰੀਆਂ ਵੀ ਹੋਈਆਂ। ਠੀਕ ਹੋ ਗਿਆ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦੋਂ ਆਵਾਂਗੇ ਤੇ ਇੱਥੋਂ ਆਪਣੀ ਗੱਲ ਦਾ ਆਗਾਜ਼ ਕਰਾਂਗੇ। ਵੈਲਕਮ ਬੈਕ ਨਾਜ਼ਰੀਨ।
ਨਾਜ਼ਰੀਨ, ਇਸਲਾਮਾਬਾਦ ਟਾਕਸ ਦੇ ਵਾਲੇ ਨਾਲ ਅਸੀਂ ਗੱਲ ਕਰ ਰਹੇ ਹਾਂ ਔਰ ਹੁਣ ਇਹਦੇ 'ਚ ਇੱਕ ਅਹਿਮ ਚੀਜ਼ ਹੈ ਕਿ ਮੁਜ਼ਾਕਰਾਤ ਕਾਮਯਾਬ ਹੋ ਜਾਂਦੇ ਨੇ ਤੇ ਉਹਦੇ ਬਾਅਦ ਦੀ ਦੁਨੀਆ ਕੈਸੀ ਹੋਏਗੀ ਔਰ ਉਹਦੇ ਬਾਅਦ ਦੇ ਹਾਲਾਤ ਕੈਸੇ ਹੋਣਗੇ, ਖਾਸ ਤੌਰ ਤੇ ਮੌਸ਼ੀ ਹਵਾਲੇ ਨਾਲ ਇਸ ਖਿੱਤੇ ਦੇ ਅਮਨ ਦੇ ਹਵਾਲੇ ਨਾਲ ਕੀ ਹੋਣਗੇ ਔਰ ਪਾਕਿਸਤਾਨ ਦੇ ਉੱਤੇ ਕੀ ਉਹਦੇ ਅਸਰਾਤ ਹੋਣਗੇ, ਕਿਉਂਕਿ ਇਸ ਵਕਤ ਜੰਗ ਦੀ ਵਜ੍ਹਾ ਤੋਂ ਤੇ ਮਹਿੰਗਾਈ ਔਰ ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਵਿੱਚ ਇਜ਼ਾਫਾ ਵੀ ਹੋਇਆ ਤੇ ਲੋਕ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਜਦੋਂ ਜੰਗਬੰਦੀ ਹੋ ਜਾਏਗੀ ਮੁਸਤਕਿਲ ਤੇ ਉਹਦੇ ਬਾਅਦ ਜਿਹੜੇ ਅਸਰਾਤ ਨੇ ਉਹ ਪੋਜ਼ਿਟਿਵ ਪਾਕਿਸਤਾਨ ਦੇ ਉੱਤੇ ਵੀ ਹੋਣਗੇ, ਇੱਥੇ ਮਹਿੰਗਾਈ ਘਟੇਗੀ, ਕਿਉਂਕਿ ਲੋਕਾਂ ਦਾ ਖਿਆਲ ਇਹ ਵੀ ਹੁੰਦਾ ਹੈ ਕਿ ਇੱਕ ਵਾਰੀ ਜਦੋਂ ਕੀਮਤਾਂ ਵੱਧ ਜਾਂਦੀਆਂ ਤਾਂ ਉਹਨਾਂ ਥੱਲੇ ਆਉਣਾ ਬੜਾ ਮੁਸ਼ਕਲ ਹੁੰਦਾ ਤੇ ਚੋਰ ਸਾਹਿਬ ਕੋਲ ਪੁੱਛਨੇ ਚੋਰ ਸਾਹਿਬ, ਮੁਜ਼ਾਕਰਾਤ ਤੋਂ ਬਾਅਦ ਦੀ ਦੁਨੀਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਖਾਸ ਤੌਰ ਤੇ ਜਿਹੜਾ ਮੌਸ਼ੀ ਵਾਲੇ ਨਾਲ ਵੀ ਤੁਸੀਂ ਅੱਛਾ, ਇਹਦੇ ਦੋ ਰੁਖ ਮੈਂ ਡਿਸਕਸ ਕਰ ਰਿਹਾ, ਦੋ ਰੁਖ। ਪਹਿਲਾ ਰੁਖ ਤੇ ਜਿਹੜਾ ਅਸੀਂ ਅੱਗੇ ਡਿਸਕਸ ਕਰਦੇ ਆ ਰਹੇ ਹਾਂ ਕਿ ਇੱਕ ਅੱਲਾ ਕਰੇ ਕਿ ਜੰਗ ਬੰਦ ਹੋ ਜਾਏ। ਹੁਣ ਇਹ ਮੁਜ਼ਾਕਰਾਤ ਦੇ ਅੰਦਰ ਤੁਸੀਂ ਇਹ ਦੇਖਣਾ ਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਇਹਨਾਂ ਦੇ ਵਿੱਚ ਹੀ ਕੋਈ ਫਾਈਨਲ ਰਿਜ਼ਲਟ ਸਾਹਮਣੇ ਆ ਜਾਏ। ਠੀਕ ਹੈਗਾ, ਮੁਮਕਿਨ ਹੈਗਾ ਕਿ ਕੁਝ ਅੱਗੇ ਬਾਤਚੀਤ ਹੋਣ, ਮਜ਼ੀਦ ਹੋਣ, ਲੇਕਿਨ ਜੰਗ ਬੰਦ ਹੋ ਜਾਏ, ਯਾਨੀ ਜੰਗ ਅੱਗੇ ਨਾ ਵਧੇ ਤੇ ਮੁਜ਼ਾਕਰਾਤ ਇੱਕ ਦੂਸਰੇ ਦੇ ਨਾਲ ਕੁਝ ਚੱਲਦੇ ਰਹਿਣ ਤੇ ਇਹ ਅਗਰ ਹੋ ਜਾਂਦਾ ਹੈ ਤੇ ਇਹ ਵੀ ਇੱਕ ਬਹੁਤ ਵੱਡੀ ਕਾਮਯਾਬੀ ਹੈ। ਮੁਸਤਕਿਲ ਜੰਗ ਬੰਦੀ ਦਾ ਹੋਣਾ ਇਹੀ ਬੜੀ ਵੱਡੀ ਕਾਮਯਾਬੀ ਤੇ ਇਹ ਕਾਮਯਾਬ ਨੇ ਫਿਰ ਇਹਦਾ ਮਤਲਬ ਹੈ। ਹੁਣ ਅਗਰ ਅਸੀਂ ਇਹਦੇ ਤੇ ਡਿਸਕਸ ਕਰ ਲੈਂਦੇ ਹਾਂ ਕਿ ਅਗਰ ਕਾਮਯਾਬ ਹੋ ਜਾਂਦੇ ਨੇ ਮੁਜ਼ਾਕਰਾਤ ਤੇ ਫਿਰ ਆਉਣ ਵਾਲੀ ਜਿਹੜੀ ਦੁਨੀਆ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ। ਦੇਖੋ, ਉਹਦਾ ਪਹਿਲਾ ਇੰਪੈਕਟ ਤੇ ਹੋਏਗਾ ਕਿ ਜਿਹੜੇ ਟ੍ਰੇਡ ਰਸਤੇ ਨੇ, ਆਇਲ ਦੇ ਰਸਤੇ ਨੇ, ਉਹ ਖਤਮ ਹੋ ਜਾਣਗੇ, ਮਤਲਬ ਕਿ ਉਹਨਾਂ ਦੇ ਉੱਤੇ ਖਤਰਾਤ ਮੁੱਕ ਜਾਣਗੇ, ਸਟੇਟ ਆਫ ਸਾਰੇ ਨਾਰਮਲਾਈਜ਼ ਹੋ ਜਾਣਗੇ। ਨੰਬਰ 2, ਈਰਾਨ ਦੇ ਅੰਦਰ ਜਿਹੜੀ ਤਾਮੀਰਾਤ ਦਾ ਔਰ ਤਾਮੀਰੇ ਨੌ ਦਾ ਕੰਮ ਹੋਏਗਾ ਬਹੁਤ ਜ਼ਿਆਦਾ, ਉਹਨਾਂ ਦੇ ਉੱਤੇ ਇਕਤਸਾਦੀ ਪਾਬੰਦੀਆਂ ਖਤਮ ਹੋ ਜਾਣਗੀਆਂ। ਠੀਕ, ਈਰਾਨ ਦੇ ਅੰਦਰ ਇੱਕ ਇਨਫਲੋ ਆਫ ਕੈਪੀਟਲ ਸ਼ੁਰੂ ਹੋਏਗਾ ਜਿਹੜਾ ਰੁਕਿਆ ਹੋਇਆ ਸੀ ਔਰ ਈਰਾਨ ਦੀ ਜਿਹੜੀ ਇੰਟਰਨੈਸ਼ਨਲ ਐਕਸਪੋਰਟ ਹੈਗੀ ਹੈ, ਜਿਹੜਾ ਕਿ ਉਹਦਾ ਬਹੁਤ ਪੋਟੈਂਸ਼ੀਅਲ ਹੈਗਾ, ਉਹ ਵਧੇਗਾ। ਤੇ ਲਿਹਾਜ਼ਾ ਮੈਨੂੰ ਲੱਗਦਾ ਕਿ ਅਗਰ ਜੰਗ ਬੰਦ ਹੁੰਦੀ ਹੈ ਤੇ ਈਰਾਨ ਵਾਸਤੇ ਦੁਬਾਰਾ ਤਰੱਕੀ ਦੇ ਟਰੈਕ ਦੇ ਉੱਤੇ ਆਉਣਾ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਕੋਲ ਐਜੂਕੇਸ਼ਨ ਵੀ ਹੈ, ਉਹਨਾਂ ਕੋਲ ਸਕਿੱਲ ਵੀ ਹੈ, ਉਹਨਾਂ ਕੋਲ ਰਿਸੋਰਸਿਸ ਵੀ ਹਨ। ਠੀਕ ਹੈ ਗਿਆ ਜੀ। ਤੇ ਉਸ ਤੋਂ ਬਾਅਦ ਆ ਜਾਓ ਜੀ ਪਾਕਿਸਤਾਨ। ਤੁਹਾਡਾ ਗੱਲ ਹੈ ਪਾਕਿਸਤਾਨ। ਮੇਰਾ ਖਿਆਲ ਹੈਗਾ ਕਿ ਸਭ ਤੋਂ ਜ਼ਿਆਦਾ ਇਸ ਜੰਗ ਬੰਦ ਕਰਨ ਦਾ ਔਰ ਅਮਨ ਦਾ ਜਿਹੜਾ ਬੈਨੀਫਿਸ਼ਰੀ ਹੈ ਉਹ ਪਾਕਿਸਤਾਨ ਹੋ ਸਕਦਾ ਹੈ। ਉਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਈਰਾਨ ਤੋਂ ਜਿਸ ਵਕਤ ਇੱਕ ਮਫਰੂਜ਼ਾ ਹੈ ਕਿ ਅਗਰ ਪਾਬੰਦੀਆਂ ਇੰਟਰਨੈਸ਼ਨਲ ਖਤਮ ਹੋ ਜਾਂਦੀਆਂ ਨੇ, ਠੀਕ ਹੋ ਗਿਆ, ਤੇ ਪਾਕਿਸਤਾਨ ਈਰਾਨ ਤੋਂ ਜਿਹੜੀ ਗੈਸ ਪਾਈਪਲਾਈਨ ਦਾ ਸਾਡੇ ਦਰਮਿਆਨ ਇੱਕ ਔਰ ਉਹ ਪਾਕਿਸਤਾਨ ਦੀ ਸਰਹੱਦ ਤੱਕ ਈਰਾਨ ਤੋਂ ਗੈਸ ਪਾਈਪਲਾਈਨ ਕੰਪਲੀਟ ਹੈ, ਉਸ ਤੋਂ ਅੱਗੇ ਬਸ ਉਧਰੋਂ ਪਾਕਿਸਤਾਨ ਚ ਵੀ ਤਕਰੀਬਨ ਕੰਪਲੀਟ ਹੈ। ਅੱਛਾ, ਹਾਂ, ਪਾਕਿਸਤਾਨ ਚ ਵੀ ਤਕਰੀਬਨ ਸਿਰਫ ਵਾਲ ਖੁੱਲਨੇ ਨੇ, ਵਾਲ ਹੀ ਖੁੱਲਨੇ ਨੇ, ਬੜੀ 6 ਮਹੀਨੇ ਸਾਲ ਦੇ ਅੰਦਰ ਤੁਹਾਡੇ ਅੰਦਰ ਗੈਸ, ਯਾਨੀ ਸਾਡੇ ਇੱਕ ਤਵਾਨਾਈ ਦਾ ਜਿਹੜਾ ਗੈਸ ਦਾ ਹੈ ਉਹ ਬੁਹਰਾਨ ਜ਼ੀਰੋ ਤੇ ਆ ਸਕਦਾ। ਠੀਕ ਹੋਗਾ। ਦੂਸਰੀ ਗੱਲ ਹੋਏਗੀ ਆਇਲ ਦਾ। ਆਇਲ ਵੀ ਸਾਡੇ ਕੋਲ ਉੱਥੋਂ ਤੋਂ ਸਾਨੂੰ ਸਮੁੰਦਰ ਦੇ ਜ਼ਰੀਏ ਵੀ ਈਜ਼ੀ, ਬਹੁਤ ਘੱਟ ਕਿਰਾਏ ਦੇ ਵਿੱਚ ਕੈਰੇਜ ਦੇ ਵਿੱਚ ਆਏਗਾ ਔਰ ਬਾਈ ਰੋਡ ਵੀ ਆਏਗਾ, ਇੰਟਰਨੈਸ਼ਨਲ ਪਾਬੰਦੀ ਵੀ ਕੋਈ ਨਹੀਂ ਹੋਏਗੀ। ਤੇ ਪਾਕਿਸਤਾਨ ਦੇ ਵਿੱਚ ਪੈਟਰੋਲ ਦੀ ਕੀਮਤਾਂ ਬਹੁਤ ਥੱਲੇ ਆਉਣ ਦਾ ਇਮਕਾਨ ਹੈ, ਗੈਸ ਦੀਆਂ ਕੀਮਤਾਂ ਵੀ ਥੱਲੇ ਆਉਣ ਦਾ ਇਮਕਾਨ ਹੈ। ਇਹਦਾ ਮਤਲਬ ਹੈਗਾ ਕਿ ਸਾਡੀ ਜਿਹੜੀ ਕਾਰੋਬਾਰੀ ਦੁਨੀਆ ਹੈ ਉਹਨਾਂ ਨੂੰ એનર્ਜੀ ਜਿਹੜੀ ਹੈ ਨਾ ਉਹ ਕੰਪੈਰੀਟਿਵਲੀ ਘੱਟ ਰੇਟਾਂ ਦੇ ਉੱਤੇ ਮਿਲਣ ਦੇ ਇਮਕਾਨਾਤ ਬਹੁਤ ਵੱਧ ਜਾਣਗੇ, ਜਿਹੜਾ ਕਿ ਐਕਸਪੋਰਟ ਓਰੀਐਂਟਡ ਕੰਮ ਹੋਏਗਾ। ਉਹਦੇ ਨਾਲ ਦਾ ਮਤਲਬ ਹੈ ਕਿ ਕਾਸਟ ਆਫ ਪ੍ਰੋਡਕਸ਼ਨ ਘਟ ਜਾਏਗੀ ਤੇ ਹਰ ਚੀਜ਼ ਥੱਲੇ ਆਏਗੀ, ਕਾਰੋਬਾਰੀ ਐਕਟੀਵਿਟੀ ਵਧੇਗੀ, ਸਾਡੀ ਐਕਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਇਜ਼ਾਫਾ ਦਾ ਤਵੱਕਾ ਕੀਤੀ ਜਾ ਸਕਦੀ ਹੈ। ਤੁਸੀਂ ਸਾਡੇ ਨਾਜ਼ਰੀਨ ਨੂੰ ਬੜਾ ਖੁਸ਼ ਕਰ ਰਹੇ ਹੋ, ਮਤਲਬ ਖੁਸ਼ਹਾਲੀ ਦੇ ਦੌਰ ਦਾ ਮਤਲਬ ਹੈ ਆਗਾਜ਼ ਹੋ ਜਾਏਗਾ। ਔਰ ਪਾਕਿਸਤਾਨ ਦੇ ਅੰਦਰ ਜਿਸਲੇ ਕਹਿੰਦੇ ਨੇ ਨਾ ਕਿ ਕਾਰੋਬਾਰ ਪੈਸਾ ਆਉਣਾ ਸ਼ੁਰੂ ਹੋ ਜਾਏ ਨਾ ਤੇ ਇਖਤਲਾਫਾਤ ਵੀ ਘਟਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਉਹਦੇ ਨਾਲ ਸਿਆਸੀ ਇਸਤਹਿਕਾਮ ਵੀ ਆਟੋਮੈਟਿਕ ਹੀ ਉਹਦੇ ਨਾਲ ਆ ਜਾਏਗਾ, ਚੀਜ਼ਾਂ ਪਾਕਿਸਤਾਨ ਵਾਸਤੇ ਬਹੁਤ ਬਿਹਤਰ ਹੋ ਜਾਣਗੀਆਂ। ਔਰ ਉਹੀ ਅਸਰਾਤ ਜਿਹੜੇ ਨਾ ਅੱਗੇ ਸੈਂਟਰਲ ਏਸ਼ੀਆ ਤੱਕ ਦੇਖੋ ਨਾ, ਈਰਾਨ ਸੈਂਟਰਲ ਏਸ਼ੀਆ 'ਚ ਵੀ ਤਜਾਰਤ ਕਰ ਸਕੇਗਾ। ਈਰਾਨ ਬਹੁਤ ਵੱਡਾ ਸਟੇਕ ਹੋਲਡਰ ਹੈ ਸੈਂਟਰਲ ਏਸ਼ੀਆ ਦੇ ਅੰਦਰ, ਤੇ ਉਹਦੇ ਕੋਲ ਵੀ ਮੰਡੀਆਂ ਆ ਜਾਣਗੀਆਂ, ਉੱਥੇ ਖੁਸ਼ਹਾਲੀ ਬਹੁਤ ਜਲਦੀ ਤੁਹਾਨੂੰ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਤੇ ਐਸੇ ਤਰ੍ਹਾਂ ਹੀ ਜਿਹੜਾ ਅਮਰੀਕਾ ਜਾਂ ਯੂਰਪ ਉੱਥੇ ਵੀ ਮਾਮਲਾਤ ਸਿੱਧੇ ਹੋ ਜਾਣਗੇ। ਹੁਣ ਅਗਰ ਇਹ ਜੰਗ ਅਗਰ ਮੁਜ਼ਾਕਰਾਤ ਕਾਮਯਾਬ ਨਹੀਂ ਹੁੰਦੇ ਤੇ ਉਹਦੀ ਤਸਵੀਰ ਬੜੀ ਵਸਟ ਹੋ ਸਕਦੀ, ਈਰਾਨ ਵਾਸਤੇ ਵੀ ਵਸਟ ਹੋ ਸਕਦੀ। ਚਲੋ ਬਹਰਹਾਲ ਫਿਲਹਾਲ ਤੇ ਅਸੀਂ ਜੋ ਸਭ ਅਸੀਂ ਅੱਛੇ ਦੇ ਉੱਤੇ ਕਰਨਾ ਚਾਹੀਦਾ, ਹਾਂ, ਔਰ ਬਾਕੀ ਅਸੀਂ ਗੱਲ ਕਰ ਲਾਂਗੇ। ਹਾਂ, ਬਾਕੀ ਕੱਲ ਤੇ ਗੱਲ ਕਰਾਂਗੇ। ਕੋਈ ਮੈਸੇਜ ਸਾਡੇ ਨਾਜ਼ਰੀਨ ਨੂੰ ਤੁਸੀਂ? ਅੱਛਾ, ਇਹਦੇ ਚ ਮੈਸੇਜ ਮੈਂ ਦੇਣਾ ਚਾਹਾਂਗਾ ਆਵਾਮ ਨੂੰ ਕਿ
ਕਾਨੂੰਨ ਜਿਹੜਾ ਬਣਾਇਆ ਜਾਂਦਾ ਨਾ ਕਿਸੇ ਕਾਰੋਬਾਰੀ ਐਕਟੀਵਿਟੀ ਵਾਸਤੇ, ਜਿਵੇਂ ਹੁਣ 8 ਵਜੇ ਕਾਰੋਬਾਰ ਬੰਦ ਕਰਨ ਦਾ, ਬਾਜ਼ਾਰ ਬੰਦ ਕਰਨ, ਕਾਰੋਬਾਰ ਨਹੀਂ ਮਤਲਬ ਕਿ ਜਿਹੜੇ ਸ਼ਾਪਿੰਗ ਮਾਲਸ ਨੇ, ਬਾਜ਼ਾਰ ਨੇ, ਉਹਨਾਂ ਨੂੰ ਬੰਦ ਕਰਨ ਦਾ, ਤੇ ਕਾਨੂੰਨ ਅੱਛਾ ਹੈ, ਇਹਦੇ ਤੇ ਅਮਲ ਹੋਣਾ ਚਾਹੀਦਾ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਉੱਥੇ ਕਾਰੋਬਾਰ 8 ਵਜੇ ਤੱਕ ਬੰਦ ਹੋ ਜਾਂਦੇ ਨੇ। ਆਪ ਯੂਰਪ ਚਲੇ ਜਾਓ, ਥਾਈਲੈਂਡ ਚਲੇ ਜਾਓ, ਮਲੇਸ਼ੀਆ ਚਲੇ ਜਾਓ, ਉੱਥੇ ਅਸੀਂ ਤਾਂ ਉੱਥੇ ਜਾ ਕੇ ਵੀ ਦੇਖਿਆ ਕਿ ਉੱਥੇ ਐਕਟੀਵਿਟੀਜ਼ ਕਾਰੋਬਾਰੀ ਬੰਦ ਹੋ ਜਾਂਦੀ। ਕਾਨੂੰਨ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ, ਸਾਡੀ ਤਾਜਰ ਬਰਾਦਰੀ ਨੂੰ ਵੀ ਕਰਨਾ ਚਾਹੀਦਾ ਹੈ, ਔਰ ਜਿਹੜੀ ਆਵਾਮ ਹੈ ਉਹਨਾਂ ਨੂੰ ਵੀ ਆਪਣੀ ਹੈਬਿਟ ਦੇ ਅੰਦਰ ਤਬਦੀਲੀ ਲਿਆਉਣੀ ਚਾਹੀਦੀ ਹੈ। ਤੁਸੀਂ ਸਵੇਰ ਜਲਦੀ ਉਠੋ ਤਾਂ ਕਿ ਜਲਦੀ ਦੁਕਾਨਾਂ ਖੁੱਲਣ, ਦੁਕਾਨਾਂ ਵਾਲਿਆਂ ਨੂੰ ਜਦੋਂ ਗਾਹਕ ਜਲਦੀ ਆਏਗਾ ਦੁਕਾਨ ਵੀ ਜਲਦੀ ਖੋਲ੍ਹੇਗੀ, ਦੁਕਾਨਦਾਰ ਵੀ ਜਲਦੀ ਖੋਲ੍ਹਣ ਤਾਂ ਕਿ ਤੁਸੀਂ ਉੱਥੇ ਪਹੁੰਚੋ, ਤੁਹਾਨੂੰ ਪਤਾ ਚੱਲੇ ਕਿ ਤੁਸੀਂ ਆਪਣੇ ਘਰ ਕੋਈ ਨਮਾਜ਼ ਰੋਜ਼ਾ ਕਰੋ, ਤਾਂ ਕਿ ਤੁਹਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਮਾਪਿਓ ਜਿਹੜੇ ਨੇ ਨਾ ਉਹ ਕੋਈ ਹੈਲਦੀ ਐਕਟੀਵਿਟੀ ਕਰ ਰਹੇ ਨੇ। ਸਵੇਰ ਦੀ ਸੈਰ ਕਰੋ, ਤੇ ਜਿਹੜੇ ਆ 3 ਵਜੇ ਉੱਠਣਗੇ ਤੇ ਸਵੇਰ 3 ਵਜੇ ਨਾਸ਼ਤਾ ਸਵੇਰ ਕਰਨੀ, ਇਹ ਕੋਈ ਅੱਛੀ ਗੱਲ ਨਹੀਂ ਗੀ, ਨਾ ਸਿਹਤ ਵਾਸਤੇ ਅੱਛੀ ਗੱਲ ਹੈ ਤੇ ਨਾ ਤੁਹਾਡੇ ਕਾਰੋਬਾਰ ਵਾਸਤੇ ਅੱਛੀ ਗੱਲ। ਠੀਕ ਹੈ ਜੀ, ਸਭ ਬਹੁਤ ਬਿਹਤਰੀਨ ਗੱਲ ਕੀਤੀ। ਔਰ ਕਾਰੋਬਾਰ ਦੇ ਵੱਲ ਅਗਰ ਅਸੀਂ ਦੇਖੀਏ ਤੇ ਦੁਨੀਆ ਦੇ ਜਿਹੜੇ ਵੱਡੇ ਕਾਰੋਬਾਰੀ ਹਜ਼ਰਾਤ ਨੇ, ਜਿਹੜੇ ਬਿਲੀਅਨਰਸ ਨੇ, ਉਹ 5 AM ਕਲੱਬ ਦਾ ਹਿੱਸਾ ਨੇ, ਜਲਦੀ ਉੱਠਦੇ ਨੇ ਔਰ ਦੁਨੀਆ ਤੋਂ ਬਹੁਤ ਪਹਿਲੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ, ਔਰ ਜਿਹੜੇ ਬਾਕੀ ਲੋਕ ਨੂੰ ਸੁੱਤੇ ਰਹਿੰਦੇ ਨੇ, ਲੇਟ ਉੱਠਦੇ ਨੇ ਤੇ ਉਹਦਾ ਨੁਕਸਾਨ ਵੀ ਹੁੰਦਾ। ਬਹਰਹਾਲ ਨਾਜ਼ਰੀਨ, ਇਸ ਉਮੀਦ ਤੇ ਔਰ ਇਸ ਯਕੀਨ ਦੇ ਨਾਲ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਮੁਜ਼ਾਕਰਾਤ ਹੋ ਰਹੇ ਨੇ ਇਹ ਕਾਮਯਾਬ ਹੋਣਗੇ ਔਰ ਦੁਨੀਆ ਜਿਹੜੀ ਉਹ ਅਮਨ ਦਾ ਗਵਾਰਾ ਬਣੇਗੀ। ਸਾਨੂੰ ਦਿਓ ਇਜਾਜ਼ਤ, ਕੱਲ ਹਾਜ਼ਰ ਹੋਵਾਂਗੇ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।